ये सब करिए शुरू, मैं कर दें शुरू, इजाजत है? हाँ जी, करो शुरू। हाँ ठीक है जी। मिर्जा साहब पहलू पेज नंबर 3 तो शुरू कर रहे हैं ਅਸੀਂ। तू सुन कर्मो बाहमा बामना, तू तू सुन सुन कर्मो नहीं, बामना जी। तू सुन करमू बामना। तू सुन कर्मो बामना, कदे ना आयो काम। हेलो। घोड़ी तेरे, घोड़ी दियां तेरे चढ़न नू, काठी सने लगाम। हत्था दियां देवां चूड़ियां, सोना कर दी दान। ਝੋਟੀ ਦਿਆਂ ਦੁੱਧ ਪੀਣ ਨੂੰ, ਹਲ ਦੀ ਜ਼ਮੀਨ ਇਨਾਮ। ਜਦ ਤੱਕ ਜੀਵੇ ਸਾਹਿਬਾ, ਰੱਖੇ ਤੇਰਾ ਅਹਿਸਾਨ। हाँ जी, ਇਹਦੇ ਵਿੱਚ ਕੋਈ ਮੁਸ਼ਕਿਲ ਲਫ਼ਜ਼ ਹੈ ਤਾਂ ਪੁੱਛ ਲਓ। आपका वो चल रहा है, नहीं है। आपके फोन पर आ रहा है ये। बंद कर दिया। उमेश जी, उमेश जी, उमेश जी। ਅੱਛਾ, ਇਹਦੇ ਵਿੱਚ ਲਫ਼ਜ਼ ਜਿਹੜਾ ਉਹ ਝੋਟੀ ਹੈ, ਜਿਹੜਾ ਤੁਹਾਨੂੰ ਹੋ ਸਕਦਾ ਨਾ ਪਤਾ ਹੋਵੇ। ਝੋਟੀ ਹੁੰਦੀ ਹੈ ਜਿਹੜੀ ਜਿਹੜੀ ਯੰਗ ਬਫਲੋ ਹੁੰਦੀ ਹੈ, ਜਿਹਨੇ ਪਹਿਲੀ ਵਾਰੀ ਸੂਣਾ ਹੁੰਦਾ, ਉਹਨੂੰ ਝੋਟੀ ਕਹਿੰਦੇ ਨੇ। ਜੀ ਡਾਕਟਰ ਸਾਹਿਬ, ਪਹਿਲੀ ਵਾਰੀ ਜਦੋਂ ਉਹ ਬੱਚਾ ਦਿੰਦੀ ਹੈ ਤਾਂ ਝੋਟੀ ਹੁੰਦੀ ਹੈ, ਤੇ ਜਦੋਂ ਦੂਜੀ ਵਾਰੀ ਹੁੰਦੀ ਹੈ ਤਾਂ ਮੱਝ ਹੋ ਜਾਂਦੀ ਹੈ। ਇਹ ਗੜਬੜ ਕਿੱਥੋਂ ਹੋ ਰਹੀ ਹੈ? मैं कर देना डॉक्टर साहब, कर दी म्यूट में। ਚਲੋ ਅਗਲਾ ਪੜੋ ਜੀ, ਕਿੰਨੇ ਪੜਨਾ? मैं पढ़ने सर जी कहते होर भी गल क्लैरिफाई करने वाली हुंदी कि हल्दी जिमी इनाम, हल्दी जिमी ते वो हुंदी जेड़ी बोहण वाली हुंदी, राइट, ਜਿਹਦੇ ਛੜ ਵਗਦੇ ਨੇ। ਸੋ ਐਗਰੀਕਲਚਰਲ ਲੈਂਡ ਤੁਹਾਨੂੰ ਮੈਂ ਦਿਨਾ। ਮਤਲਬ ਇਹ ਹੈ ਕਿ ਜਿੰਨੀ ਤੂੰ ਆਪਣੇ ਹੱਲ ਨਾਲ ਵਾਹ ਸਕੇ ਉਹ ਤੇਰੀ, ਉਹ ਮੈਂ ਤੈਨੂੰ ਦੇ ਦਿਆਂਗੀ, ਤੇ ਜ਼ਮੀਨ ਐਸੀ ਹੋਏਗੀ ਜਿਸ 'ਚ ਹੜ ਵਗ ਸਕਦਾ ਹੈ। ਡਾਕਟਰ ਸਾਹਿਬ ਇਹਦਾ ਬੈਕਗ੍ਰਾਉਂਡ ਕੀ ਹੈ? ਇਸ ਲਈ ਉਹ ਪੈਦਾ ਹੋਈ ਹੈ ਜਾਂ ਵਿਆਹ ਤੋਂ ਪਹਿਲੇ ਇਹ ਗੱਲਾਂ ਬਾਤਾਂ ਹੋਈਆਂ ਬਾਮਣਾ ਦੇ ਨਾਲ? ਦੇਖੋ, ਗੱਲ ਇਹ ਹੈ ਕਿ ਉਹਦਾ ਵਿਆਹ ਹੋ ਰਿਹਾ ਹੈ ਸਾਹਿਬਾਂ ਦਾ ਜੀ। ਤੇ ਉਹ ਕਰਮੂ ਬਾਹਮਣ ਜਿਹੜਾ ਹੈ, ਇਹ ਜਿਹੜਾ ਮੈਸੇਜਿੰਗ ਦਾ ਕੰਮ ਹੈ ਬਾਹਮਣ ਕਰਦੇ ਸਨ। ਠੀਕ ਹੈ, ਠੀਕ ਸਮਝ ਲੱਗ ਗਈ। ਜਿਵੇਂ ਸਾਡੇ ਆਨਲਾਈ ਕਰਦੇ ਨੇ ਨਾ, ਤੇ ਉਹ ਬਾਹਮਣ ਕਰਦੇ ਸਨ। ਠੀਕ ਡਾਕਟਰ ਸਾਹਿਬ। ਉਹ ਬਾਹਮਣ ਨੂੰ ਕਹਿ ਰਹੀ ਹੈ ਕਿ ਤੂੰ ਮੇਰਾ ਇਹ ਕੰਮ ਕਰਕੇ ਤੂੰ ਜਾ ਕੇ ਮੈਸੇਜ ਦੇ ਉਹਨੂੰ, ਤੇ ਮੈਂ ਤੈਨੂੰ ਇਹ ਇਨਾਮ ਦਿਆਂਗੀ। ਇਹ ਗੱਲ ਹੋ ਰਹੀ ਹੈ। ਠੀਕ, ਗੁੱਡ, ਥੈਂਕ ਯੂ। ਹਾਂਜੀ ਨੈਕਸਟ ਜੀ। ਮੈਂ ਪੜ੍ਹ ਦਿੰਦੀ ਹਾਂ ਜੀ। ਚੌਥੇ ਨੂੰ ਚੰਦੜ ਵਿਆਹ ਨਿਆਉਣਗੇ। ਨਹੀਂ ਬੀਬਾ ਜੀ, ਚੱਦੜ। ਇੱਥੇ ਸਾਡੇ ਚੰਦੜ ਲਿਖਿਆ ਚੌਥੇ। ਹਾਂਜੀ, ਅੱਛਾ ਜੀ। ਚੱਦੜ ਹੈ ਨਾ, ਇਹ ਚੱਦੜ ਜਿਹੜੀ ਹੈ ਇਹ ਖਾਸ ਟ੍ਰਾਈਬ ਹੈਗੀ ਹੈ ਪੰਜਾਬ ਦਾ ਜੀ। ਉਹ ਚੌਥੇ ਨੂੰ ਚੱਦੜ ਵਿਆਹ ਲਿਜਾਣਗੇ, ਫਿਰ ਕੀ ਕਰੇਗਾ ਆਣ। ਅੱਗੋਂ ਕਰਮੂ ਬੋਲਦਾ, ਸੱਚੀ ਦਿਆਂ ਸੁਣਾ। 40 ਕੋਹਾਂ ਦਾ ਪੈਂਡਾ ਹੈ, ਕੌਣ ਆਵੇ ਕੌਣ ਜਾ। ਘਰ ਮਿਲਦੇ ਦੇ ਹੋਰ ਇਸਤਰੀ, ਸੁਣੀਂਦੀ ਬੁਰੀ ਬਲਾ। ਸੌਕਣ ਉੱਤੋਂ ਸੌਂਕਣ ਪਏ, ਲੈਵੇ ਅੱਧ ਵੰਡਾ। ਛੱਡ ਦੇ ਪੁਰਾਣੀ ਜੱਟ ਦੀ ਦੋਸਤੀ, ਨਵੀਂ ਕਰਮੂ ਬੱਲਾ। ਘਰ ਵਿੱਚ ਲਾ ਕੇ ਦੋਸਤੀ, ਬਹਿ ਕੇ ਇਸ਼ਕ ਕਮਾ। ਠੀਕ ਹੈ ਜੀ, ਕੋਈ ਇਹਦੇ ਵਿੱਚ ਤਾਂ ਖਾਸ ਗੱਲ ਨਹੀਂ। ਹੁਣ ਕਰਮੂ ਸਾਹਿਬ ਜਿਹੜੇ ਨੇ ਉਹ ਆਪਣੇ ਆਪ ਨੂੰ ਪੇਸ਼ ਕਰਤਾ ਉਹਨਾਂ ਨੇ ਕਿ ਤੂੰ ਮਿਰਜ਼ੇ ਨੂੰ ਭੁੱਲ ਜਾ ਤੇ ਮੇਰੇ ਨਾਲ ਲਾ ਲੈ। ਅੱਛਾ, ਅੱਗੇ ਮੈਂ ਪੜ੍ਹ ਦੇਣਾ ਜੀ। ਹਾਂਜੀ। ਅੱਗੋਂ ਸਾਹਿਬਾਂ ਬੋਲਦੀ, ਤੇਰੇ ਮੂੰਹ ਵਿੱਚ ਸੁਆਹ। ਮਾਰਾਂ ਚਪੇੜਾਂ ਤੇਰੇ ਗਜ਼ਬ ਦੀ, ਦਿਆਂ ਅਕਲ ਗਵਾ। ਖਬਰ ਹੋ ਜਾਏ ਮੇਰੇ ਬਾਪ ਨੂੰ, ਤੈਨੂੰ ਸ਼ਹਿਰੋਂ ਦੇ ਉਜਾੜ। ਤੇ ਖਬਰ ਹੋ ਜਾਏ ਮੇਰੇ ਵੀਰ ਸ਼ਮੀਰ ਨੂੰ, ਤੈਨੂੰ ਕਰੇ ਮਾਰ। ਜੇ ਖਬਰ ਹੋ ਜਾਏ ਪਿੰਡ ਦੇ ਮੁੰਡਿਆਂ, ਕਰਨ ਟੀਮਾਂ ਦੀ ਮਾਰ।
ਭਲਕੇ ਸਰਾਧ ਦਾਦਾ ਆਉਣਗੇ, ਨਿਉਂਦੇ ਖਾਣ ਤੇ ਜਾ। ਲਗਨੀ ਆ ਮੈਂ ਤੇਰੀ ਪੋਤਰੀ, ਵਹਿ ਗਿਆ ਰਨ ਬਣਾ। ਲੱਗੂ ਕਚਹਿਰੀ ਖੀਵੇ ਬਾਪ ਦੀ, ਤੈਨੂੰ ਬੰਨ ਕੇ ਲਊ ਮੰਗਾ। ਅੱਛਾ, ਇਹਦੇ ਵਿੱਚ ਬਾਕੀ ਤੇ ਸਾਫ਼ ਹੀ ਹੈ ਕਿ ਸਾਹਿਬਾਂ ਕਹਿੰਦੀ ਹੈ ਤੇਰੇ ਮੂੰਹ ਵਿੱਚ ਸਵਾਹ ਤੇ ਬਾਕੀ ਗੱਲਾਂ। ਇਹ ਜਿਹੜਾ ਮਿਸਰਾ ਹੈ ਨਾ, ਇਹ ਆਪਣਾ ਜ਼ੁਬੈਰ ਸਾਹਿਬ, ਇਹ ਮਿਸਰਾ ਕਿੰਜ ਵਾ, ਭਲਕੇ ਸਰ ਅੱਧ ਦਾਦਾ ਆਉਣਗੇ। मेरे कोल ते सर अलफ दाल है। ਸਰਾਧ ਸਰਾਧ ਡਾਕਟਰ ਸਾਹਿਬ ਸਰਾਧ ਜੀ, ਦਾਦਾ ਸਰਾਧ। ਹਾਂ, ਸਰਾਧ ਸਰਾਧ ਜਿਹੜੇ दादा ਆਵਣਗੇ। ਜਿਹੜੇ ਸਰਾਧ ਹੁੰਦੇ ਨੇ ਨਾ, ਜਿਹੜੇ ਜਿੱਥੇ ਪੰਡਿਤ ਬਹਿ ਕੇ ਉਹ ਜਿਹੜੇ ਵਡੇਰੇ ਟੁਰ ਜਾਂਦੇ ਨੇ, ਉਹਨਾਂ ਨੂੰ ਉਹ ਯਾਦ ਕਰਦੇ ਨੇ ਤੇ ਉਹਨਾਂ ਦੇ ਨਾਂ ਦੇ ਵੰਡਦੇ ਨੇ ਚੀਜ਼ਾਂ। ਇਹ ਉਹ ਸਰਾਧ ਨੇ ਕਿ ਤੇਰਾ ਕੰਮ ਹੈ, ਤੂੰ ਸਰਾਧਾਂ ਤੇ ਜਾ ਦਾਦਿਆਂ ਦੀ। ਅੱਛਾ 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 ਅੱਛਾ, ਚਲੋ ਠੀਕ ਹੈ। ਇਹ ਨਹੀਂ ਸੀ ਮੈਨੂੰ ਪਤਾ ਨਹੀਂ ਸੀ ਹੈਗਾ। ਡਾਕਟਰ ਨਹੀਂ ਸਾਹਿਬ ਉਹਨੇ ਪੁੱਟਾ ਨੇ ਵੀ ਨਹੀਂ ਹੈ। ਇਹ ਹੈਂ? ਡਾਕਟਰ ਸਾਹਿਬ ਤੁਸੀਂ ਮੈਨੂੰ ਵੀ ਨਹੀਂ ਮਿਲਿਆ ਸੀ, ਮੈਨੂੰ ਵੀ ਨਹੀਂ ਮਿਲਿਆ ਸੀ। ਇਹ ਡਾਕਟਰ ਸਾਹਿਬ ਇਹਨੂੰ ਅਸੀਂ ਕਿਸ ਨਾਲ ਜੋੜਾਂਗੇ? ਮੈਂ ਤੁਹਾਨੂੰ ਪੁੱਛਿਆ ਸੀ ਨਾ। ਹਾਂ ਪੁੱਛਿਆ ਸੀ, ਲੇਕਿਨ ਉਹ ਨਹੀਂ ਮਿਲਿਆ ਸੀ। ਇਹ ਡਾਕਟਰ ਸਾਹਿਬ ਕਿਸ ਨਾਲ ਜੋੜਾਂਗੇ ਇਹਨੂੰ? ਭਲਕੇ ਸਰਾਧ ਦਾਦਾ ਆਉਣਗੇ, ਨਿਉਂਦਰੇ ਖਾ ਤੇ ਜਾ। ਇਹ ਕਿਸ ਨਾਲ ਸਿਕਰਨ ਕਰਾਂਗੇ ਨਿਉਂਦਰੇ ਨੂੰ? ਮਤਲਬ ਨਿਉਂਦਰੇ ਖਾਣ ਕੇ ਖਾ ਕੇ ਚਲੇ ਜਾਣਗੇ ਉਹ। ਅੱਛਾ ਅੱਛਾ, ਠੀਕ ਠੀਕ। ਹੂੰ, ਖਾਬਾ, ਠੀਕ। ਬੀਬਾ ਜੀ ਨੇ ਮੈਂ ਬਿਲਕੁਲ ਸਹੀ ਦੱਸਿਆ। ਨਹੀਂ ਠੀਕ ਦੱਸਿਆ। ਇਹ ਸਾਨੂੰ ਫਾਇਦਾ ਇਹ ਹੈ ਦੋਹਾਂ ਪਾਸਿਆਂ ਦੇ ਪੰਜਾਬਾਂ ਦਾ, ਕਿ ਜਿਹੜੇ ਕਈ ਕਾਨਸੈਪਟ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਹੈਗੇ, ਉਧਰ ਆਮ ਨੇ ਤੇ ਉਹ ਸਾਨੂੰ ਪਤਾ ਲੱਗ ਜਾਂਦੇ ਨੇ। ਇਹ ਤੁਸੀਂ ਜ਼ੁਬੈਰ ਸਾਹਿਬ ਇਹ ਨੋਟ ਕਰ ਲਿਓ ਇਹਨਾਂ ਨੂੰ। ਹਾਂ ਬੀਬਾ ਜੀ ਦੁਬਾਰਾ ਦੱਸਣਾ। ਆਪਣੇ ਪੁਸ਼ਪਾ ਜੀ ਜ਼ਿਆਦਾ ਬਿਹਤਰ ਦੱਸ ਸਕਦੇ ਨੇ, ਪਰ ਸਰਾਧ ਕੀ ਹੁੰਦੇ ਨੇ ਇਹ ਪੁਸ਼ਪਾ ਜੀ ਤੁਸੀਂ ਦੱਸੋ, ਤੁਹਾਨੂੰ ਜ਼ਿਆਦਾ ਪਤਾ ਇਹਦੇ ਬਾਰੇ। ਹਾਂਜੀ, ਸ਼ਰਾਧਾਂ ਦੇ ਕੋਈ ਖਾਸ ਦਿਨ ਹੁੰਦੇ ਹੈ। ਉਹਨਾਂ ਦਿਨਾਂ ਵਿੱਚ ਮਤਲਬ ਜਿਸ ਤਾਰੀਖ ਨੂੰ ਗੁਜ਼ਰੇ ਹੁੰਦੇ ਹੈ ਨਾ, ਉਹ ਬਾਪ ਨੂੰ ਬੁਲਾਉਂਦੇ ਹੈ, ਉਹ ਪੂਜਾ ਉਹ ਜਗ੍ਹਾ ਕਰਦਾ ਹੈ ਤੇ ਉਹ ਖਾਣ ਖੂਨ ਦਾ ਇਸ ਤਰ੍ਹਾਂ ਕਰਕੇ ਫਿਰ ਦਿੰਦੇ ਹੈ। ਤੇ ਉਹ ਇਹ ਮੰਨਿਆ ਜਾਂਦਾ ਕਿ ਉਹ ਸ਼ਰਾਧਾਂ ਦਾ ਉਹ ਜਿਹੜਾ ਖਾਣਾ ਹੈ ਨਾ, ਉਹ ਉੱਤੇ ਪਹੁੰਚ ਜਾਏਗਾ। ਉਹ ਭੁੱਖੇ ਪਿਆਸੇ ਬੈਠੇ ਹੈ ਤੇ ਜਿਹੜੇ ਇੱਥੇ ਉਹਨਾਂ ਦੇ ਬਾਲ ਬੱਚੇ ਜਾਂ ਪੋਤੇ ਪੋਤੀਆਂ ਜਾਂ ਉਹਨੇ ਉਹ ਸ਼ਰਾਧ ਕਰਨਗੇ ਤੇ ਉਹਨਾਂ ਨੂੰ ਮਿਲੇਗਾ। ਮਤਲਬ ਵੱਡਿਆਂ ਨੂੰ ਯਾਦ ਕਰਨ ਦਾ ਇੱਕ ਦਿਨ ਹੁੰਦਾ ਹੈ। ਯਾਨੀ ਕਿ ਜੋ ਤੁਸੀਂ ਇੱਥੇ ਸਵਾਬ ਕਰਦੇ ਹੋ ਉਹਦਾ ਉਹਨਾਂ ਨੂੰ ਫਾਇਦਾ ਹੁੰਦਾ ਹੈ, ਜਿਹੜੇ ਉੱਤੇ ਬੈਠੇ ਨੇ। ਜਿਹੜਾ ਤੁਸੀਂ ਇੱਥੇ ਥੱਲੇ ਸਵਾਬ ਦਾ ਕੰਮ ਕਰਦੇ ਹੋ, ਉਹਨਾਂ ਨੂੰ ਉਹਦਾ ਫਾਇਦਾ ਹੁੰਦਾ। ਨਹੀਂ, ਸਾਡੇ ਤੇ ਇੱਥੇ ਕਰਦੇ ਨੇ ਨਾ, ਇੱਕ ਤੇ ਕਰਦੇ ਨੇ ਸੋਮ ਤੀਜੇ ਦਿਨ, ਤੇ ਫਿਰ ਇੱਕ ਕਰਦੇ ਨੇ ਸਾਤਾ, 7ਵੇਂ ਦਿਨ ਦਿੰਦੇ ਨੇ। ਨਹੀਂ ਸਰ ਜੀ, ਇਹ ਈਅਰਲੀ ਕੰਮ ਹੈ। ਜਿਹੜਾ ਇਹ ਸ਼ਰਾਧਾਂ ਦਾ ਕੰਮ ਹੈ ਨਾ, ਈਅਰਲੀ, ਐਵਰੀ ਈਅਰ ਸ਼ਰਾਧਾਂ ਦੇ ਟਾਈਮ ਦੇ ਉੱਤੇ ਆਪਣੇ ਪੂਰਵਜਾਂ ਦੇ ਨਾਂ ਦੇ ਤੁਸੀਂ ਦਾਨ ਦਕਸ਼ਨਾ ਦਿੰਦੇ ਫਿਰਦੇ ਹੋ ਸਾਰਿਆਂ ਨੂੰ। ਤੇ ਜਿਹੜਾ ਹੁੰਦਾ ਹੈ ਆਖਰੀ, ਉਹ ਹੁੰਦਾ 40ਵੇਂ ਦਿਨ। 40ਵੇਂ ਦਿਨ ਤੋਂ ਬਾਅਦ ਫਿਰ ਉਹ ਜਿਹੜਾ ਚੈਪਟਰ ਹੈ ਉਹਨੂੰ ਕਲੋਜ਼ ਕਰ ਦਿੰਦੇ ਨੇ। ਇਹ ਡਾਕਟਰ ਸਾਹਿਬ ਬਰਸੀ ਵੀ ਤਾਂ ਪਾਕਿਸਤਾਨ ਚ ਮੈਂ ਆਪ ਦੇਖੀ ਹੁੰਦੀ ਆ, ਮੈਨੂੰ ਹੁੰਦਾ ਬਰਸੀ ਦੇ ਨਾਂ ਤੇ ਉੱਤੇ ਕੱਪੜੇ ਮੈਨੂੰ ਲੱਗ ਰਿਹਾ ਹੈ ਜਿਹੜੀ ਸਾਡੇ ਸ਼ਬੇ ਬਰਾਤ ਹੈ ਨਾ, ਉਹ ਸਰਾਧ ਜਿਹੜੀ ਸਾਡੀ ਸ਼ਬੇ ਬਰਾਤ ਅਸੀਂ ਮਨਾਉਂਦੇ ਆ ਨਾ, ਅਸੀਂ ਕਬਰਸਤਾਨ ਜਾਂਦੇ ਆ ਤੇ ਮੋਇਆ ਨੂੰ ਚੇਤੇ ਕਰਨੇ ਆ ਤੇ ਖਾਣੇ ਪਕਾਉਂਦੇ ਆ, ਉਹ ਸਰਾਧ ਲੱਗਦਾ। ਪਰ ਇਹ ਈਅਰਲੀ ਇਵੈਂਟ ਹੈ ਨਾ, ਦਿਸ ਇਜ਼ ਅ ਈਅਰਲੀ ਇਵੈਂਟ। ਸਾਡੇ ਵੀ ਈਅਰਲੀ ਹੈ। ਹਾਂ, ਈਅਰਲੀ ਇਵੈਂਟ ਹੈ, ਬਿਲਕੁਲ ਸਹੀ ਕਹਿ ਰਹੇ। ਬਸ ਸਾਫ਼ ਹੋ ਗਿਆ ਫਿਰ ਤੇ ਗੱਲ। ਬਿਲਕੁਲ ਸਾਫ਼, ਇਹੀ ਗੱਲ। ਇਹਦਾ ਸਭ ਸੇਮ ਕਨਸੈਪਟ ਹੈ, ਨਾ ਡਿਫਰੈਂਟ ਨੇ, ਬਸ ਆਪ ਲਾ ਰਹੇ। ਓਕੇ ਜੀ, ਅੱਗੇ ਚਲੋ। ਇੱਥੇ ਉਹ ਕਹਿੰਦਾ ਨਾ ਕਿ ਤੈਨੂੰ ਇਹਨਾਂ ਪੰਡਤਾਂ ਨੂੰ ਉੱਥੇ ਬਹੁਤ ਕੁਝ ਮਿਲਦਾ ਹੈ ਨਾ ਐਟ ਦੈਟ ਟਾਈਮ, ਉਹਨਾਂ ਨੂੰ ਕੱਪੜੇ ਮਿਲਦੇ ਨੇ, ਖਾਣੇ ਕੋ, ਤੇ ਉਹ ਕਹਿੰਦਾ ਤੇ ਤੂੰ ਤੇਰਾ ਇਹ ਕੰਮ ਹੈ, ਤੂੰ ਉੱਥੇ ਜਾਇਆ ਕਰ, ਨਿਉਂਦੇ ਖਾਇਆ ਕਰ ਤੇ ਆਪਣਾ ਮੌਜਾਂ ਕਰ। ਦੈਟਸ ਵਾਟ ਸ਼ੀ ਸੇਇੰਗ, ਤੇਰਾ ਕੰਮ ਇਹ ਹੈ। ਤੇ ਅਗਲਾ ਕਿਸ ਨੇ ਪੜਨਾ ਜੀ? ਫਿਰ ਵੋਲੰਟੀਅਰ। ਮੇਰਾ ਖਿਆਲ ਹੈ ਸ਼ਾਇਦ ਇਹਦਾ ਮਤਲਬ ਇਹ ਹੈ ਕਿ ਤੈਨੂੰ ਅਗਲਿਆਂ ਨੇ ਮਾਰ ਦੇਣਾ ਤੇ ਬਸ ਫਿਰ ਤੇਰਾ ਸਰਾਧ ਹੋਣਾ ਹੈ।
ਟੁਕਦੀ ਨਹੀਂ ਗੱਲ ਸਰ ਜੀ, ਦਾਦਿਆਂ ਦੀ ਸ਼ਰਾਧ, ਦਾਦਿਆਂ ਦਾ ਕਹਿ ਰਹੀ ਹੈ ਨਾ, ਦਾਦਿਆਂ ਦਾ। अच्छा ठीक है, चलो अगे चलो। जी चलो मैं पढ़ दूं। ਇਹ ਗੁਨਾਹ ਮੇਰਾ ਬਖਸ਼ ਲੈ ਸਾਹਿਬਾਂ, ਜਿੱਥੇ ਘੱਲੇ ਉਥੇ ਜਾਂ, ਡੋਰਾ ਲਗਾ ਅਫੀਮ ਦਾ, ਸਾਡੀ ਅਕਲ ਠਿਕਾਣੇ ਨਾ। ਮੈਂ ਤੇ ਭੋਲਾ ਗਰੀਬ ਹਾਂ, ਮੇਰੀ ਰੱਖ ਧੋਲਿਆਂ ਦੀ ਲਾਜ। ढोलिया दी ਧੋਲਿਆਂ ਦੀ, ਮੇਰੀ ਰੱਖ ਧੋਲਿਆਂ ਦੀ ਲਾਜ। ਚਿੱਟੇ ਬਾਲ, ਮੇਰੀ ਰੱਖ ਧੋਲਿਆਂ ਦੀ ਲਾਜ। ਬੜੀ ਰਾਤੋਂ ਉੱਠ ਕੇ ਟੁਰ ਪਵਾਂ ਮੈਂ ਖਰਲਾਂ ਦੀ ਰਾਹ। ਸਿਆਲਾਂ ਤੋਂ ਬਾਹਮਨ ਟੁਰ ਪਿਆ ਖਰਲਾਂ ਦੀ ਰਾਹ। हाँ जी, डोरा लगा अफीम दा, अफीम दी गोली खा ली सी मैं, जिहदी वजह तो वो गलत गल्लां मैं कर गया तेरे सामने। ते एक ते है कि जेड़े साडी पुरानी जुबान पंजाबी च जेड़े चिट्टे वाल ने, ग्रे वाल ने, इन्हां नूं धौले कहंदे सन, कि धौले हुण ते धौले आ गए ने। हाँ जी अगे। Can I try? हाँ जी करो करो करो। Okay. ਕੋਲ ਮਿਰਜ਼ੇ ਦੇ ਆ ਕੇ ਸਾਹੇ ਦੀ ਪਾ, ਮਹਿੰਦੀ ਸਾਹਿਬਾਂ ਦੇ ਵਿਆਹ ਦੀ, ਚੱਲ ਕੇ ਹੱਥੀ ਆਪਣੇ ਲਾ। ਭੇਜਿਆ ਸਾਹਿਬਾਂ ਦਾ ਆ ਗਿਆ, ਛੇਤੀ ਹੋ ਤਿਆਰ। ਚੜ੍ਹਦੇ ਮਿਰਜ਼ੇ ਖਾਨ ਨੂੰ ਚਿੱਤੀ ਕਰੇ ਸਵਾਲ, ਹਟ ਕੇ ਬੈਠੀ ਮਿਰਜ਼ਾ, ਘਰ ਵਿੱਚ ਕਰੇ ਸਲਾਹ। घर विच करी सलाह। ਕਰੀ ਸਲਾਹ sorry। हाँ जी, साहे दी पा मतलब ये है कि ਉਹਦੇ ਜਿਹੜੀ ਉਹਦਾ शादी ਦਾ मैसेज है वो ਤੈਨੂੰ ਪਹੁੰਚਾ ਰਹੇ हैं। ਅੱਗੇ जी। ਇਹ ਜਿਹੜਾ ਲਿਖਿਆ ਨਾ 36 ਕਰੇ ਜਵਾਬ, 36 ਤੋਂ ਮੇਰਾ ਹੱਲ ਲੱਗਾ ਜੱਤੀ ਹੈ, ਜੱਤੀ। ਨਹੀਂ 36 ਉਹਦੀ ਭੈਣ ਹੈ। ਅੱਛਾ ਅੱਛਾ 36 ਉਹਦੀ ਭੈਣ ਹੈ ਮਿਰਜ਼ੇ ਦੀ। ਇਹ ਉਹਦਾ ਮੇਰੇ ਉਹਦਾ ਵੀ ਵਿਆਹ ਰਚਿਆ ਹੋਇਆ ਹੈ ਨਾ, ਉਹ ਤਾਂ ਹੀ ਹਾਂਜੀ। ਆਪਣੀ ਦਲੀਲ ਪੇਸ਼ ਕਰ ਰਹੀ ਹੈ। हाँ जी, वो मेरा ख्याल है हाफिज बरखुरदार च ज्यादा शायद साफ है, लेकिन 36 ਉਹਦੀ ਭੈਣ ਹੈ। ਅੱਛਾ, ਤੇ ਭੈਣ ਭਰਾ ਦਾ ਇਕੱਠਾ ਵਿਆਹ ਹੋਇਆ, ਬੈਕਗ੍ਰਾਉਂਡ ਹੈ। ਨਹੀਂ ਤੁਸੀਂ ਇਹ ਜੇ ਬੈਕਗ੍ਰਾਉਂਡ ਦੇਖੋ, ਮਿਰਜ਼ਾ ਆਲਰੇਡੀ ਵਿਆਹਿਆ ਹੋਇਆ ਹੈ। ਤੁਸੀਂ ਪਹਿਲੇ ਉਹਦਾ ਜਿਹੜਾ ਕਰਮੂ ਬਾਹਮਣ ਹੈ ਉਹਦੀ ਗੱਲ ਸੁਣੀ ਨਹੀਂ ਸੀ? ਹਾਂਜੀ, ਉਹ ਸੋਕਣ ਵਾਲੀ। ਹਾਂ, ਕਿ ਉਹਦੇ ਘਰ ਤੇ ਪਹਿਲੇ ਜਨਾਨੀ ਹੈਗੀ ਹੈ ਤੇ ਤੇਰੀ ਤੇ ਸੌਂਕਣ ਹੋਏਗੀ, ਤੇ ਤੂੰ ਕਿਉਂ ਉਹਦੇ ਨਾਲ ਯਾਰੀ ਲਾ ਰਹੀ ਹੈ? ਉਹਦੀ ਭੈਣ ਦਾ ਵਿਆਹ ਹੋ ਰਿਹਾ ਹੈ, ਤੇ ਉਹ ਭੈਣ ਜਿਹੜੀ ਹੈ ਉਹ ਉਹਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰੇਗੀ ਨਾ ਕਿ ਤੂੰ ਨਾ ਜਾ। ਚਲੋ ਅੱਗੇ ਚਲੋ। ਇਹ ਡਾਕਟਰ ਸਾਹਿਬ ਇਹ ਨਹੀਂ ਕਿ ਉਹ ਕਰਮੂ ਜਿਹੜਾ ਝੂਠ ਬੋਲ ਰਿਹਾ, ਉਹਦਾ ਟ੍ਰਿਕ ਕਰ ਰਿਹਾ, ਵਿਆਹ ਪਤਾ ਨਹੀਂ ਪਹਿਲਾਂ ਹੋਇਆ ਜਾਂ ਨਹੀਂ ਹੋਇਆ ਮਿਰਜ਼ੇ ਦਾ, ਇਹ ਨਹੀਂ ਦੱਸਿਆ ਖਾਸ। ਉਹਨੇ ਕਿਹਾ ਤੇ ਇਹੋ ਹੀ ਹੈ। ਨਹੀਂ, ਪਰ ਉਹਨੂੰ ਝੁਠਾ ਰਿਹਾ ਨਾ, ਉਹਨੂੰ ਜਾਣ ਕੇ ਕਹਿ ਰਿਹਾ ਨਾ ਕਿ ਉਹਦਾ ਤਾਂ ਆਲਰੇਡੀ ਵਿਆਹ ਮੇਰੇ ਫਿਰ ਮਾਸਟਰ ਜੀ ਮੇਰੇ ਨਾਲ ਕਰ। ਨਹੀਂ ਤੁਸੀਂ ਵੀ ਤੇ ਗੈਸ ਹੀ ਕਰ ਰਹੇ ਹੋ ਨਾ। ਨਹੀਂ ਤੇ ਡਾਕਟਰ ਸਾਹਿਬ ਉਹ ਕਜ਼ਨ ਵੀ ਤੇ ਹੈਗੇ ਨੇ ਆਪਸ ਚ, ਉਹਨਾਂ ਨੂੰ ਪਤਾ ਨਹੀਂ। ਉਹ ਕਹਿ ਰਿਹਾ ਹੈ ਸੁਣੀ ਦੀ ਬੜੀ ਬਲਾ। ਉਹ ਡਾਕਟਰ ਸਾਹਿਬ ਆਪਣੇ ਪੁਆਇੰਟ ਬਣਾ ਰਿਹਾ ਜੀ। ਇਹਨੂੰ ਹੁਣ ਜਿਵੇਂ ਮਰਜ਼ੀ ਸਮਝ ਲਓ, ਲੇਕਿਨ ਮੇਰਾ ਇਹ ਖਿਆਲ ਹੈ ਕਿ ਇਹ ਮੁਮਕਿਨ ਹੈ ਕਿ ਉਹ ਵਿਆਹ ਵੀ ਹੋਵੇ ਤੇ ਨਾਲ ਉਹਨੇ ਯਾਰੀ ਵੀ ਲਾਈ ਹੋਵੇ। ਮੇਰੇ ਖਿਆਲ 'ਚ ਦੋਨੇ ਹੀ ਗੱਲਾਂ ਮੁਮਕਿਨ ਨੇ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਕੁਆਰਾ ਹੀ ਹੋਵੇ। ਚਲੋ ਆਪਣੇ ਆਪ ਮਤਲਬ ਠੀਕ ਹੈ, ਜਿਵੇਂ ਜਿਵੇਂ ਸਮਝ ਆਉਂਦੀ ਹੈ ਸਮਝ ਲਓ। ਇਹ ਕਿਹੜੀ ਕੋਈ ਖਾਸ, ਇਹਦੇ ਨਾਲ ਕਿਹੜਾ ਕੋਈ ਖਾਸ ਫਰਕ ਪੈ ਜਾਣਾ ਹੈ। ਚਲੋ ਮੈਂ ਪੜਾਂਗੀ। ਹਾਂਜੀ ਹਾਂਜੀ। ਉੱਤੇ ਪਲੰਦੇ ਬਹਿ ਕੇ ਮੇਰੇ ਹੱਥੀ ਕਾਜ ਸਵਾਰ, ਭਲਕੇ ਆਵਣਗੇ ਭੱਟੀ ਨਹੀਂ, ਸੰਦਲ ਬਾਰ। ਭਲਕੇ ਆਉਣਗੇ, ਭਲਕੇ ਆਵਣਗੇ ਭੱਟੀ ਸੰਦਲ ਬਾਰ ਦੇ, ਸਾਹਬ ਸੁੰਦੀ ਯਾਰ।
साहब संधी यार मेरा जान संधी यार साहब संधी यार मेरा जान जरूर दा पिछे मतलब भाई दी साहब दी यार साहब दी यार ओके मेरा जान जरूर दा पिछे भाई चार अच्छी करनी अपनी नख नू नहीं खरला नू हार मेरा जाना जरूर दा ਜਾਂਦੇ ਨੂੰ ਹੋਰ ਨਾ ਪਾ ਆਹੋ ਇਹ ਹੁਣ ਉਹ ਪਹਿਲੇ 2-3 ਮਿਸਰੇ ਤੇ ਉਹਦੀ ਭੈਣ ਕਹਿ ਰਹੀ ਹੈ ਨੇ ਉੱਤੇ ਪਲੰਗ ਦੇ ਬਹਿ ਕੇ ਮੇਰੇ ਹੱਥੀ ਕਾਜ ਸਵਾਰ ਭਲਕੇ ਆਉਣਗੇ ਪੱਟੀ ਸੰਦਲ ਬਾਰ ਦੇ ਸਭ ਸੰਧੀ ਯਾਰ ਮੇਰਾ ਜਾਣਾ ਜ਼ਰੂਰ ਹੈ ਜ਼ਰੂਰ ਦਾ ਇਹ ਹੁਣ ਮਿਰਜ਼ਾ ਕਹਿ ਰਿਹਾ ਮੇਰਾ ਜਾਣਾ ਜ਼ਰੂਰ ਦਾ ਸਰ ਜੀ ਸਾਹਿਬ ਸੰਡੇ ਬਾਰ ਕੀ ਹੋਇਆ ਸੰਧੀ ਦਾ ਮਤਲਬ ਹੁੰਦਾ ਹੈ ਕਾ ਆਫ ਯਾਨੀ ਬਾਹਰ ਦੇ ਵੱਡੇ ਬੰਦੇ ਆਉਣਗੇ ਦਮੂਦਜ ਬੜਾ ਇਸਤੇਮਾਲ ਹੋਇਆ ਸੰਧੀ ਉੱਥੇ ਤੇ ਇਹਦਾ ਮਤਲਬ ਦੀ ਹੈ ਯਾਨੀ ਕਿ ਸਾਹਿਬ ਦੀ ਉਹ ਆਫ ਹੈ ਨਾ ਆਫ ਹੋ ਗਿਆ ਨਾ ਇੰਗਲਿਸ਼ ਆਫ ਹੋ ਗਿਆ ਅੰਗਰੇਜ਼ੀ ਚ ਆਫ ਇਹ ਵਾਰਸ਼ਾ ਚ ਵੀ ਇੰਜੀ ਹੈ ਡਾਕਟਰ ਸਾਹਿਬ ਸੰਦਾ ਤੇ ਸੰਧੀ ਆਹੋ ਸਾਹਿਬ ਸੰਧੀ ਬਾਹਰ ਕਿ ਜਿਹੜੇ ਬਾਹਰ ਦੇ ਵੱਡੇ ਵੱਡੇ ਸਾਹਿਬ ਵਡੇਰੇ ਨੇ ਉਹ ਆਣਗੇ ਵਡੇਰੇ ਆਉਣਗੇ ਬਿਲਕੁਲ ਠੀਕ ਅੱਛਾ ਮੇਰਾ ਜਾਣਾ ਹੁਣ ਇਹ ਮਿਰਜ਼ਾ ਕਹਿ ਰਿਹਾ ਅੱਗੋਂ ਕਿ ਮੇਰਾ ਜਾਣਾ ਜ਼ਰੂਰ ਦਾ ਪਿੱਛੇ ਭਾਈਚਾਰ ਅੱਛੀ ਕਰਨੀ ਆਪਣੀ ਨੱਕ ਨੂੰ ਤੈਂ ਨਹੀਂ ਖਰਲਾ ਨੂੰ ਹਾਰ ਜਿਹੜੀ ਮੈਂ ਕਰ ਰਿਹਾ ਉਹ ਤੇ ਖਰਲਾਂ ਦੀ ਇੱਜ਼ਤ ਵਾਸਤੇ ਕਰ ਰਿਹਾ ਉਹ ਤੇ ਖਰਲਾਂ ਦੀ ਨਕਲ ਹੀ ਕਰ ਰਿਹਾ ਤੇ ਖਰਲਾਂ ਨੇ ਹਾਰ ਨਹੀਂ ਕਦੀ ਮੰਨੀ ਮੇਰਾ ਜਾਣਾ ਹਾਂਜੀ ਮੇਰੇ ਕੋਲ ਲਿਖਿਆ ਹੈ ਅੱਛੀ ਕਰਨੀ ਆਪਣੀ ਨੱਕ ਨੂੰ ਨਹੀਂ ਖਰਲਾਂ ਨੂੰ ਹਾਰ ਨਾ ਆਉ ਹਾਰ ਨਹੀਂ ਖਰਲਾ ਨੂੰ ਆਉ ਹਾਰ ਨਹੀਂ ਯਾਨੀ ਨਹੀਂ ਹੈ ਕਿ ਤਈ ਹੈ ਨਹੀਂ ਖਰਲਾ ਨੂੰ ਹਾਰ ਮਤਲਬ ਖਰਲਾ ਨੂੰ ਹਾਰ ਨਹੀਂ ਆ ਸਕਦੀ ਬਿਲਕੁਲ ਠੀਕ ਹੈ ਆਪਣੀ ਫੈਮਿਲੀ ਦੀ ਗੱਲ ਕਰ ਰਿਹਾ ਬਿਲਕੁਲ ਠੀਕ ਜਾਂ ਤੇ ਨਹੀਂ ਤਾਂ ਖਰਲਾ ਨੂੰ ਹਾਰ ਆ ਜੇ ਨਹੀਂ ਤਾਂ ਨਹੀਂ ਖਰਲਾ ਨੂੰ ਹਾਰ ਮਤਲਬ ਕਿ ਨਹੀਂ ਖਰਲਾ ਨੂੰ ਹਾਰ ਆ ਸਕਦੀ ਮੇਰੀ ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੈ ਕਿ ਡਾਕਟਰ ਸਾਹਿਬ ਨੂੰ ਜ਼ਿਆਦਾ ਬੋਲਣ ਦਿਓ ਪਲੀਜ਼ ਨਹੀਂ ਕੋਈ ਗੱਲ ਨਹੀਂ ਸਾਰੇ ਸਹੀ ਸਾਹਿਬ ਤੁਸੀਂ ਡਾਕਟਰ ਸਾਹਿਬ ਨੂੰ ਜ਼ਰਾ ਜ਼ਿਆਦਾ ਬੋਲਣ ਦਿਓ ਪਲੀਜ਼ ਨਹੀਂ ਖਰਲਾ ਨੂੰ ਹਾਰ ਵੈਸੇ ਇਹ ਵੀ ਹੋ ਸਕਦਾ ਹੈ ਕਿ ਜੇ ਤੂੰ ਮੈਨੂੰ ਨਹੀਂ ਜਾਣ ਦੇਂਗੀ ਤੇ ਫਿਰ ਖਰਲਾ ਨੂੰ ਹਾਰ ਵੀ ਹੋ ਸਕਦੀ ਹੈ ਨਹੀਂ ਤੇ ਖਰਲਾ ਨੂੰ ਹਾਰ ਅੱਛੀ ਕਰਨੀ ਆਪਣੀ ਨੱਕ ਨੂੰ ਨਹੀਂ ਖਰਲਾ ਨੂੰ ਹਾਰ ਦਾ ਮਤਲਬ ਇਹ ਵੀ ਲਿਆ ਜਾ ਸਕਦਾ ਨਹੀਂ ਤੇ ਖਰਲਾ ਨੂੰ ਹਾਰ ਹੋਏਗੀ ਮੇਰਾ ਜਾਣਾ ਜ਼ਰੂਰ ਦਾ ਜਾਂਦੇ ਨੂੰ ਮੋੜ ਨਾ ਪਾ ਠੀਕ ਹੋ ਗਿਆ ਜੀ ਅੱਗੇ ਚਲੋ ਮੈਂ ਪੜਾਂ ਹਾਂ ਪੜੋ ਨਾ ਪਾ ਜਾਂਦੇ ਨੂੰ ਹੋੜ ਨਾ ਪਾ ਹੋੜ ਮੋੜ ਨਾ ਪਾ ਯਾਨੀ ਹੋੜ ਨਾ ਪਾ ਦਾ ਮਤਲਬ ਰਸਤਾ ਨਾ ਰੋਕ ਹਾਂਜੀ ਪੜੋ No, sorry, who's stopping Mirza? Is someone stopping Mirza from attending the wedding? Who's stopping him from attending the wedding? Sorry, his sister who's getting married. She doesn't want him to go. Right, okay, all right, I got that. Thank you. पढ़ा हाँ जी काज दो ना मैं फिरा मैनू किसे दे काजा नाल चढ़दे मिर्जे खान नू मत्तां देवे मां बुरे सियालां दे मामले बुरी सियालां दी राह बुरियां सियालां दियां औरतां लैंदियां जादू पा कड कलेजा खांदियां मेरे झाटे तेल ना पा अच्छा ये जो पहला मिसरा है ना मिसरा वो इंज है
ਕਾਜ ਬਹਾਉਣਾ ਮੈਂ ਫਿਰਾਂ। ਕਾਜ ਬਹਾਉਣਾ ਉਹ ਹੈ ਜਿਹਦਾ ਕੰਮ ਨਹੀਂ ਹੋ ਰਿਹਾ, ਜਿਹੜਾ ਅਨਸਕਸੈਸਫੁਲ ਹੈ। ਇਹ ਮਿਰਜ਼ਾ ਕਹਿ ਰਿਹਾ ਹੈ, ਕਾਜ ਬਹਾਉਣਾ ਮੈਂ ਫਿਰਾਂ, ਮੈਨੂੰ ਕਿਸੇ ਦੇ ਕਾਜਾਂ ਨਾਲ, ਮੈਨੂੰ ਕਿਸੇ ਹੋਰ ਦੇ ਕਾਜ ਨਾਲ ਕੀ ਹੈ, ਮੈਂ ਤੇ ਆਪ ਕਾਜ ਬਹਾਉਣਾ ਫਿਰ ਰਿਹਾ। ਅੱਗੇ ਤੇ ਮੇਰਾ ਖਿਆਲ ਹੈ, ਅੱਛਾ ਇਹ ਅਜੀਬੋ ਗਰੀਬ ਗੱਲ ਹੈ ਕਿ ਬੁਰੇ ਸਿਆਲਾਂ ਦੇ ਮਾਮਲੇ, ਬੁਰੀ ਸਿਆਲਾਂ ਦੀ ਰਾਹ, ਬੁਰੀਆਂ ਸਿਆਲਾਂ ਦੀਆਂ ਔਰਤਾਂ। ਹਾਲਾਂਕਿ ਜਿਹੜੀ ਕਹਾਣੀ ਹੈ ਉਹਦੇ ਵਿੱਚ ਇਹ ਵੀ ਹੈ ਕਿ ਜਿਹੜੀ ਮਿਰਜ਼ੇ ਦੀ ਮਾਂ ਹੈ ਉਹ ਆਪ ਵੀ ਤੇ ਸਿਆਲਾਂ ਦੀ ਕੁੜੀ ਹੈ, ਕਿਉਂਕਿ ਸਿਆਲ ਉਹਦੇ ਨਾਨਕੇ ਨੇ ਨਾ। ਸਹੀ। ਹੀਰਲ ਵੀ ਇਸ਼ਾਰਾ ਹੋ ਸਕਦਾ। ਹੀਰ ਵੱਲ ਇਸ਼ਾਰਾ ਲੈਂਦੀਆਂ ਜਾਦੂ ਪਾ, ਮੈਨੂੰ ਦੂਰ ਦੀ ਗੱਲ ਲੱਗਦੀ ਹੈ, ਲੇਕਿਨ ਹੋ ਸਕਦਾ ਹੈ, ਲੇਕਿਨ ਮੇਰਾ ਨਹੀਂ ਖਿਆਲ ਕਿ ਹੀਰਲ ਕਰ ਰਹੀ ਹੈ ਉਹਦੀ ਮਾਂ। ਡਾਕਟਰ ਸਾਹਿਬ ਇੱਕ ਹੋਰ ਵੀ ਸਟੋਰੀ ਹੈ ਕਿ ਜਿਹੜੀ ਮਿਰਜ਼ੇ ਦੀ ਮਾਂ ਜਿਹੜੀ ਇੱਥੇ ਕਹਿ ਰਹੀ ਹੈ ਕਿ ਉਹ ਜਿਹੜੀ ਖਰਲਾਂ ਦੇ ਵਿਆਹ ਹੋਇਆ ਉਹ ਕੋਈ ਮਤਲਬ ਆਰਡੀਨਰੀ ਨਹੀਂ, ਉਹਦੇ ਚ ਵੀ ਸਿਆਲਾਂ ਨੇ ਕੋਈ ਕੀਤਾ ਸੀ। ਮੇਰੇ ਖਿਆਲ ਖਰਲਾਂ ਨੇ ਸ਼ਾਇਦ ਕੋਈ ਉਹ ਤੋਂ ਪਿਛਲੇ ਜ਼ਮਾਨੇ 'ਚ ਉਹਨਾਂ ਤੇ ਕੋਈ ਕੀਤਾ ਸੀਗਾ, ਇੱਕ ਕਿਸਮ ਦਾ ਕੀ ਉਹਨੂੰ ਕਹਿੰਦੇ ਕਿ ਫੇਵਰ ਕੀਤੀ ਸੀ ਬਹੁਤ ਜ਼ਿਆਦਾ, ਜਿਸ ਕਰਕੇ ਫਿਰ ਸਿਆਲਾਂ ਨੇ ਆਪਣੀ ਕੁੜੀ ਜਿਹੜੀ ਆ ਖਰਲਾਂ ਦੇ ਵਿਆਹੀ। So it wasn't a marriage like that, it was a trade kind of situation, they say. ਨਹੀਂ ਤੇ ਫਿਰ ਉਹ ਜਿਹੜੀ ਹੈਗੀ ਹੈ ਉਹਦੀ ਜਿਹੜੀ ਮਾਂ ਹੈ ਸਿਆਲ, ਜਿਹੜੀ ਆਪ ਸਿਆਲ ਹੈ, ਹਾਂਜੀ, ਉਹ ਸਿਆਲਾਂ ਦੀ ਕੁੜੀਆਂ ਨੂੰ ਬੁਰੀ ਕਿਉਂ ਕਹਿ ਰਹੀ? ਹੁਣ ਤਾਂ ਖਰਲਾਂ ਨੂੰ ਕਹਿਣਾ ਚਾਹੀਦਾ ਨਾ। ਮਤਲਬ ਕਿ ਉਹਨਾਂ ਦੀ ਕੋਈ ਸੇ ਨਹੀਂ ਕਿਸੇ ਕਿਸਮ ਦੀ ਸਿਆਲਾਂ ਦੀਆਂ ਕੁੜੀਆਂ ਦੀ, ਜਿੱਧਰ ਮਰਜ਼ੀ ਕਰ ਦਿੰਦੇ ਉਹਨਾਂ ਨੂੰ। ਚਲੋ ਅੱਗੇ ਚਲੋ ਜੀ। ਹਾਂਜੀ ਮੈਂ ਪੜ੍ਹਦਾ ਹਾਂ। ਹਾਂਜੀ। ਘਰ ਖੀਵੇ ਦੇ ਕਾਜ ਹੈ ਲਾਗੀ ਭੇਜਿਆ ਮੇਰੇ ਦਾ, ਘਰ ਮੇਰੇ ਆਣ ਕੇ ਦੱਸ ਦਿੱਤੀ ਸਾਏ ਦੀ ਪਾ, ਘਰ ਮੇਰੇ ਆਣ ਕੇ ਦੱਸ ਦਿੱਤੀ ਸਾਏ ਦੀ ਪਾ, ਉਹ ਨਾਨਕੇ ਮੈਂ ਦੋਤਰਾ ਚਾਂਦੀ ਨੂੰ ਮੋੜਨਾ ਪਾ, 5 ਰੁਪਈਏ ਇੱਕ ਪੱਤਰਾ ਮੈਂ ਨਿਉਂਦਾ ਪਾਊਂਗਾ ਜਾ। ਵਿੱਚ 2 ਲਾਈਨਾਂ ਛੱਡ ਗਏ ਜੀ। ਇਹ ਇੱਥੇ ਟੈਕਸਟ ਸਾਡੇ ਜਿੰਨੀਆਂ ਹੈਗੀਆਂ ਇਹ ਸਾਡੇ ਇਹੀ ਹੈ, ਇਹ ਗੁਰਮੁਖੀ ਦੀ ਟੈਕਸਟ ਤੇ ਹੀ ਅੱਛਾ, ਲਿਖਿਆ। ਜਿਹੜੀ ਸਾਡੀ ਟੈਕਸਟ ਹੈ ਉਹਦੇ ਚ ਹੈ, ਰੰਨ ਦੀ ਖਾਤਰ ਚੱਲਿਆ ਆਵੇਂਗਾ ਜਾਨ ਗਵਾ, ਆਖੇ ਮੇਰੇ ਲੱਗ ਜਾ, ਆਖੇ ਮੇਰੇ ਲੱਗ ਜਾ, ਅੱਗੇ ਪੈਰ ਨਾ ਪਾ, ਘਰ ਖੀਵੇ ਦੇ ਕਾਜ ਹੈ ਲਾਗੀ ਭੇਜਿਆ ਮੇਰੇ ਵਾਰ, ਘਰ ਮੇਰੇ ਆਣ ਕੇ ਦੱਸ ਦਿੱਤੀ ਸਾਹੇ ਦੀ ਵਾਰ। ਉਹ ਹੁਣ ਅੱਗੋਂ ਕਹਿੰਦਾ ਉਹ ਨਾਨਕੇ ਮੈਂ ਦੋਤਰਾ ਜਾਂਦੇ ਨੂੰ ਮੋੜ ਨਾ ਪਾ, 5 ਰੁਪਈਏ ਇੱਕ ਪੱਤਰਾ ਮੈਨੂੰ ਦੇਵਾਂਗਾ ਜਾ, ਮੈਂ ਨਿਉਂਦਾ ਪਾਊਂਗਾ ਜਾ, ਮੈਂ ਨਿਉਂਦਾ ਪਾਊਂਗਾ ਜਾ। ਇੱਥੇ ਗਲਤ ਲਿਖਿਆ ਹੈਗਾ ਮੈਨੂੰ ਦੇ ਪਾਵਾਂਗਾ ਜਾ, ਮੈਨੂੰ ਦੇ ਪਾਵਾਂਗਾ ਜਾ, ਇਹ ਚੀਜ਼ ਜ਼ਿਆਦਾ ਸਹੀ ਹੈ। ਹਾਂ ਹੀ ਲਿਖਿਆ ਮੈਨੂੰ। ਹਾਂਜੀ। ਮਿਰਜ਼ੇ ਨੇ ਘੋੜੀ ਸੰਘਾਰ ਲਈ ਆਸਣ ਬੈਠਾ ਜਾ, ਚੜ੍ਹਦੇ ਦਾ ਪੱਲਾ ਅਟਕਿਆ ਠਣਕ ਸਾਹਮਣੇ ਆ, ਮਿਰਜ਼ਾ ਸਿਆਲਾਂ ਤੋਂ ਚੱਲਿਆ ਖੜੇ ਨਵਾ ਕੇ ਸੀਸ, ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ। ਠੀਕ ਹੋ ਗਿਆ ਜੀ। ਪੱਤਰਾ ਕੀ ਹੁੰਦਾ ਡਾਕਟਰ ਸਾਹਿਬ? 5 ਰੁਪਈਏ ਇੱਕ ਪੱਤਰਾ ਮੇਰਾ ਖਿਆਲ ਹੁੰਦਾ ਹੋਏਗਾ ਪੈਸੇ ਦੀ ਸ਼ਕਲ, ਪੈਸਾ ਹੋਏਗਾ।
ਗਹਿਣਾ ਗਹਿਣਾ ਕਿ ਪੈਸਾ? ਪੈਸਾ ਮੇਰੇ ਖਿਆਲ ਹੋਏਗਾ, ਗਹਿਣਾ ਵੀ ਹੋ ਸਕਦਾ, ਵੈਸੇ ਹੁਣ ਸਾਨੂੰ ਇੰਨਾ ਤੇ ਪਤਾ ਨਹੀਂ ਹੈ। ਸਵਾ ਰੁਪਏ ਦੀ ਗੱਲ ਤੇ ਨਹੀਂ ਕਰ ਰਿਹਾ, ਜਿਹੜੀ ਸ਼ਗਨ ਹੁੰਦਾ ਸੀ, ਮੈਨੂੰ ਹਾਂ 5 ਰੁਪਏ ਇੱਕ ਪੱਤਰ। ਉਹ ਵੀ ਹੋ ਸਕਦਾ ਹੈ, ਉਹ ਵੀ ਹੋ ਕੋਇਨ ਸਕਦਾ। ਕੋਇਨ ਹੋਣਾ ਨਾ ਇੱਕ। ਹਾਂ ਬੀਬਾ ਜੀ ਨਿਉਂਦਾ ਭਲਾ ਕੁਛ ਹੁੰਦਾ ਕਿ ਆ ਉਹ ਨਿਉਂਦਰਾ ਹੁੰਦਾ ਹੈ ਆਪਣਾ, ਤੁਹਾਡਾ ਕੀ ਉਹਨੂੰ ਕਹਿੰਦੇ, ਇਨਵੀਟੇਸ਼ਨ। ਨਿਉਂਦਾ ਹੁੰਦਾ ਕਿ ਉਹ ਜਾਂ ਨਿਉਂਦਾ ਪਾਉਣ ਜਾਣਾ ਨਾ, ਕਿ ਬੁਲਾਣ ਜਾਣਾ, ਉਹਨਾਂ ਨੂੰ ਦੱਸਣ ਜਾਣਾ ਤੇ ਬੁਲਾਣ ਜਾਣਾ ਨਹੀਂ ਕਿ ਆਇਆ। ਨਹੀਂ ਡਾਕਟਰ ਸਾਹਿਬ ਨਿਉਂਦਰਾ ਨਿਉਂਦਰਾ ਜਿਹੜਾ ਹੁੰਦਾ ਹੈ ਨਾ, ਨਿਉਂਦਰਾ ਹੁੰਦਾ ਹੈ ਜਿਹੜਾ ਕਿ ਤੁਸੀਂ ਕਿਸੇ ਦੇ ਵਿਆਹ ਦੇ ਉੱਤੇ ਦਾਨ ਕਰਦੇ ਹੋ ਬਤੌਰ ਇਨਾਮ ਦੇ। ਨਹੀਂ ਸਰ, ਸਾਡੇ ਨਹੀਂ ਹੁੰਦਾ। ਸੁਣ ਲਓ ਨਾ, ਇਹਦਾ ਸ਼ਾਇਦ ਸ਼ੁਰੂ ਦਾ ਮਕਸਦ ਇਹ ਸੀਗਾ ਕਿ ਅਗਰ ਕਿਸੇ ਦਾ ਵਿਆਹ ਹੋ ਰਿਹਾ ਹੈ ਤੇ ਉਹਦਾ ਘਰ ਵਸਾਉਣ ਲਈ ਸਾਰੀ ਕਮਿਊਨਿਟੀ ਜਿਹੜੀ ਆ ਉਹ ਪੈਸੇ ਦੇਵੇ, ਤੇ ਉਹਨੂੰ ਨਿਉਂਦਰਾ ਕਹਿੰਦੇ ਸਨ। ਸਾਡੇ ਹੁਣ ਵੀ ਉਹਨੂੰ ਨਿਉਂਦਰਾ ਹੀ ਕਹਿੰਦੇ ਨੇ। ਜੀ ਸਰ, ਜੀ। ਤੇ ਆਪਣਾ ਨਿਉਂਦਰਾ ਜਿਹੜਾ ਹੈ ਉਹ ਹੁਣ ਜ਼ਾਹਰ ਗੱਲਾਂ 100 ਰੁਪਏ ਤੋਂ ਕਈ ਹਜ਼ਾਰ ਰੁਪਇਆ ਹੋ ਗਿਆ, ਪਰ ਪੈਂਦਾ ਨਿਉਂਦਰਾ ਹੀ ਹੈ। ਜੀ ਸਰ। ਪੁਸ਼ਪਾ ਜੀ, is that right? ਮੈਂ ਕੁਝ ਬੋਲਣਾ ਸੀਗਾ ਜੀ। ਵੈਸੇ ਜਿਹੜੀ ਤੁਸੀਂ ਵਿਆਖਿਆ ਕੀਤੀ ਉਹ ਠੀਕ ਹੈ, ਬਾਕੀ ਨਾ ਇਲਾਕਿਆਂ ਦਾ ਫਰਕ ਹੁੰਦਾ ਹੈ ਨਾ, ਤੇ ਕਈ ਵਾਰ ਉਹਦੇ ਹਿਸਾਬ ਨਾਲ ਦੂਸਰੀ ਜਗ੍ਹਾ ਤੇ ਉਹ ਵਾਲੀ ਰਸਮ ਨਹੀਂ ਹੁੰਦੀ ਹੈਗੀ, ਪਰ ਨਿਉਂਦੇ ਦੀ ਰਸਮ ਹੁਣ ਵੀ ਵਿਆਹਾਂ 'ਚ ਉਵੇਂ ਹੁੰਦੀ ਹੈ ਜਿਵੇਂ ਪਹਿਲਾਂ ਹੁੰਦੀ ਸੀ। ਨਿਉਂਦੇ ਦੀ ਰਸਮ ਦਾ ਕੀ ਹੁੰਦਾ ਹੈ? ਮੈਂ ਕਿਹਾ ਨਿਉਂਦੇ ਦੀ ਰਸਮ ਹੁਣ ਵੀ ਉਵੇਂ ਹੀ ਹੁੰਦੀ ਹੈ ਜਿਵੇਂ ਪਹਿਲਾਂ ਹੁੰਦੀ ਸੀ। ਜਿਹੜੀ ਵਿਆਖਿਆ ਤੁਸੀਂ ਕੀਤੀ ਉਹ ਬਿਲਕੁਲ ਠੀਕ ਹੈ, ਬਾਕੀ ਜਿਸ ਨੂੰ ਜਿੱਥੇ ਉਹ ਰਸਮ ਨਹੀਂ ਹੁੰਦੀ ਉਹ ਇਲਾਕੇ ਦੇ ਅਨੁਸਾਰ ਹੋ ਸਕਦਾ, ਕਿਉਂਕਿ ਕਈ ਵਾਰ ਕਿਸੇ ਇਲਾਕੇ 'ਚ ਉਹ ਰਸਮ ਨਹੀਂ ਵੀ ਹੁੰਦੀ ਹੈਗੀ, ਕਿਉਂਕਿ ਪੰਜਾਬ ਕੋਈ ਛੋਟੀ ਮੋਟੀ ਧਰਤੀ ਨਹੀਂ ਰਹੀ ਹੈਗੀ, ਬਹੁਤ ਵੱਡਾ ਇਹਦਾ ਏਰੀਆ ਹੈ, ਤੇ ਉਹ ਵੱਖ-ਵੱਖ ਇਲਾਕਿਆਂ ਦੇ ਅਨੁਸਾਰ ਰਸਮਾਂ ਦੇ ਵਿੱਚ ਜਿਹੜੀ ਤਬਦੀਲੀ ਉਹ ਹੁੰਦੀ ਰਹੀ ਹੈ, ਹੁਣ ਵੀ ਹੈਗੀ। ਵੈਸੇ ਕਿਉਂਕਿ ਨਾ ਸਿਰਫ ਖੇਤਰ ਦੇ ਮੁਤਾਬਕ ਤਬਦੀਲੀ ਹੁੰਦੀ ਹੈ, ਸਗੋਂ ਜਾਤਾਂ ਦੇ ਅਨੁਸਾਰ ਵੀ ਤੇ ਵੱਖਰੀ, ਮਤਲਬ ਵੱਖ-ਵੱਖ ਜਾਤਾਂ ਦੇ ਵਿੱਚ ਵੱਖਰੇ ਤਰੀਕੇ ਦੀ ਰਸਮ ਹੁੰਦੀ ਹੈ, ਵੱਖ-ਵੱਖ ਖੇਤਰਾਂ ਦੇ ਵਿੱਚ ਵੱਖਰੇ ਤਰੀਕੇ ਦੀ ਰਸਮ ਹੁੰਦੀ ਹੈ, ਤੇ ਉਹਦੇ ਨਾਲ ਫਰਕ ਪੈ ਜਾਂਦਾ। ਪਰ ਸਾਡੇ ਵੀ ਨਹੀਂ ਹੁੰਦਾ, ਇਸ ਨੂੰ ਵੀ ਕਹਿੰਦੇ ਨੇ, ਜਿਸ ਬਾਰੇ ਤੁਸੀਂ ਗੱਲ ਕਰਕੇ ਹਟੇ ਹੋ। ਅੱਛਾ, ਸਾਡੇ ਹਾਂ ਇਹ ਹੁੰਦਾ ਕਿ ਜਿਹੜਾ ਨਿਉਂਦਰਾ ਹੈ ਨਾ, ਜਿਹੜਾ ਵੀ ਬੰਦਾ ਨਿਉਂਦਰਾ ਪਾਉਂਦਾ ਹੈ ਉਹ ਰਿਕਾਰਡ ਦੇ ਵਿੱਚ ਲਿਖ ਲਿੱਤਾ ਜਾਂਦਾ ਹੈ। ਹਾਂਜੀ, ਐਵੇਂ ਹੁੰਦਾ ਸਾਡੇ ਵੀ। ਉਹ ਇੱਕ ਲਿਸਟ ਬਣਾ ਲਈ ਜਾਂਦੀ ਹੈ ਤੇ ਉਹਦਾ ਦੁੱਗਣਾ, ਸ਼ਾਇਦ ਬਾਅਦ ਵਿੱਚ ਦੁੱਗਣਾ ਕਰਕੇ ਦੂਸਰੇ ਨੂੰ ਦਿੱਤਾ ਜਾਂਦਾ ਹੈ। ਉਹ ਲਾਲ ਰੰਗ ਦੀ ਕਾਪੀ ਹੁੰਦੀ ਸੀ ਜਿਹਨੂੰ ਬਈ ਕਹਿੰਦੇ ਸਨ। ਹਾਂਜੀ। ਉਸ ਬਈ ਦੇ ਵਿੱਚ ਆਪਣਾ ਜਿਹੜਾ ਜਿਹਨੇ ਜਿੰਨਾ ਦਿੱਤਾ ਉਹ ਲਿਖ ਲਿੱਤਾ ਜਾਂਦਾ ਸੀਗਾ। ਤੇ ਮੈਂ ਆਪਣੇ ਘਰ ਦੇ ਵਿੱਚ ਸਭ ਤੋਂ ਛੋਟਾ ਸਾਂ, ਤੇ ਜਦੋਂ ਮੈਂ ਤੇ ਖੈਰ ਪਿੰਡ 'ਚ ਵਿਆਹ ਨਹੀਂ ਸੀ ਕੀਤਾ, ਤੇ ਮੈਂ ਪਿੰਡ ਗਿਆ ਤੇ ਉਹਨਾਂ ਕਿਹਾ, ਮੀਆਂ ਤੂੰ ਆਪਣਾ ਨਿਉਂਦਰਾ ਸਾਡੇ ਕੋਲੋਂ ਲੈ, ਪਰ ਤੂੰ ਆਪਣਾ ਕੀ ਕਹਿੰਦੇ ਨੇ, ਦਾਵਤ ਵੀ ਤੇ ਕਰਨਾ। ਮੈਂ ਕਿਹਾ ਨਾ ਮੈਂ ਤੁਹਾਡਾ ਨਿਉਂਦਰਾ ਲੈਣਾ, ਨਾ ਮੈਂ ਤੁਹਾਡੀ ਦਾਵਤ ਕਰਨੀ। ਲੇਕਿਨ ਅੱਜ ਕੱਲ ਜਿਹੜਾ ਨਵਾਂ ਨਾਂ ਹੈ ਨਾ, ਉਹ ਸਲਾਮੀ ਹੈ। ਸਲਾਮੀ ਵੀ ਕਹਿੰਦੇ ਨੇ ਉਹਨੂੰ ਵੈਸੇ। ਹਾਂ, ਸਲਾਮੀ, ਯਾ ਦੈਟਸ ਰਾਈਟ। ਹੁਣ ਕਹਿੰਦੇ ਨੇ ਸਲਾਮੀ ਆਪਣੇ ਵਾਲੇ ਨੂੰ ਸਗਨ ਵੀ ਕਹਿੰਦੇ ਮੇਰੇ ਖਿਆਲ 'ਚ। ਸਗਨ ਵੀ ਸਗਨ ਵੀ ਕਹਿੰਦੇ ਆ, ਸਗਨ ਵੀ ਕਹਿੰਦੇ ਆ, ਸਲਾਮੀ ਵੀ ਕਹਿੰਦੇ ਆ। ਆਪਣਾ ਜ਼ੁਬੈਰ, ਜਿਹੜੀ ਸਲਾਮੀ ਹੈ ਨਾ, ਸਲਾਮੀ ਦੇ ਵਿੱਚ ਥੋੜਾ ਜਿਹਾ ਕਾਨਸੈਪਟ ਹੈਗਾ ਕਿ ਤੁਸੀਂ ਦੇ ਦਿੱਤਾ ਸੋ ਦੇ ਦਿੱਤਾ। ਜੀ ਸਰ, ਸਲਾਮੀ ਇੱਕ ਵੱਖ ਚੀਜ਼ ਵੇ, ਨਿਉਂਦਰਾ ਵੱਖ ਹੈ। ਨਿਉਂਦਰੇ ਨੂੰ ਬਾਜੀ ਵੀ ਕਹਿੰਦੇ ਨੇ, ਬਾਜੀ ਪਾਣਾ। ਹਾਂ, ਲੇਕਿਨ ਨਿਉਂਦਰਾ ਜਿਹੜਾ ਉਹ ਵਾਪਸ ਮੋੜਨਾ ਪੈਂਦਾ। ਜੀ ਸਰ, ਉਹ ਰਿਕਾਰਡ ਵਿੱਚ ਲਿਖਿਆ ਜਾਂਦਾ ਤੇ ਸਲਾਮੀ ਲਿਖੀ ਨਹੀਂ ਜਾਂਦੀ ਐਂਡੀ, ਉਹ ਮੈਟਰ ਨਹੀਂ ਕਰਦੀ। ਹਾਂ, ਸਲਾਮੀ ਨੂੰ ਲਿਖਦਾ ਕੋਈ ਨਹੀਂ ਹੈ। ਜੀ ਸਰ। ਹਾਂਜੀ, ਅੱਗੇ ਚਲੋ ਜੀ, ਕਿੰਨੇ ਪੜ੍ਹਨਾ ਹੈ? ਤੇ ਡਾਕਟਰ ਸਾਹਿਬ, ਇੱਥੇ ਮੈਂ ਇੱਕ ਚੀਜ਼ ਨੋਟ ਕੀਤੀ ਆ ਕਿ ਥੋੜਾ ਜਿਹਾ ਇਹਨੇ ਪੀਲੂ ਨੇ ਡਰਾਮਾਟਾਈਜ਼ ਵੀ ਕੀਤਾ ਕਿ ਚੜ੍ਹਦੇ ਮਿਰਜ਼ੇ ਨੇ ਘੋੜੀ ਸ਼ਿੰਗਾਰ ਲਈ, ਆਸਣ ਬੈਠਾ ਜਾ, ਜਦੋਂ ਚੜ੍ਹਨ ਲੱਗਾ ਉੱਤੇ
ਉਹਦਾ ਪਰਦੇ ਦਾ ਪੱਲਾ ਅਟਕ ਗਿਆ ਵਿੱਚ, ਔਰ ਛੀਕ ਸਾਹਮਣੇ ਆ, ਕਿਸੇ ਨੇ ਛਿੱਕ ਮਾਰ ਦਿੱਤੀ। ਮਤਲਬ ਕਿ ਕੋਈ ਵਿਗਨ ਜਿਹਾ, ਮਤਲਬ ਜਿਸ ਤਰ੍ਹਾਂ ਸੁਪਰਸਟੀਸ਼ੀਅਸ ਨਾਂ ਦੀ ਚੀਜ਼ ਵੀ ਇਹਨੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਬਦਸਗਨੀ ਹੋ ਗਈ। बदशगनी हो गई, सही है, ठीक है। चलो जी, अगले कल किन्ने पढ़ना है? मैं पढ़ देना डॉक्टर साहब जी। गज गज लम्मियां नेड़ियां, रंग जो गोरा सी, जे देवे प्याला जहर दा, मैं मिर्जा लैंदा पी, जे मारे बरछी कस के, मिर्जा कदी ना करदा सी। वाह। अपनी मौत मैं मरा, मेरे नाल तुहानू की, चढ़दे मिर्जे खान नू, वंजल देंदा मत, वंजल देंदा मत, वंजल देंदा मत, भट्ट रन्ना दी दोस्ती, खुरी जिना दी मत। खुरी लिखा है मेरे को पेज के नाल। खुरी का मतलब है ना एंकल। एंकल। भट्ट रन्ना दी दोस्ती, खुरी जिना दी मत, हस के लावदियां यारियां, रोके देंदियां दस, जिस घर लाए दोस्ती, मूल न घतिए लत, टट्टी हथ न आम दी, दानिशमंदा दी पत, साहिबा आई न छड़ के, तरना रवे साडी पत, राजा जूरे राज नू, बुध नू जूरे चोर। मतलब इस ਜਿਹੜੀ ਮਿਰਜ਼ਾ ਸਾਹਿਬਾਂ ਦੀ ਜਿਹੜੀ ਪੂਰੀ ਕਹਾਣੀ ਹੈ, ਉਹਦੇ ਵਿੱਚ ਸਭ ਤੋਂ ਜਿਹੜਾ ਸ਼ੌਨਿਸਟ ਬਣਦਾ ਹੈ ਨਾ, ਉਹ ਇਹ ਹੈਗਾ ਭੱਠ ਰਣਾ ਦੀ ਦੋਸਤੀ, ਪੂਰੀ ਜਿਨ੍ਹਾਂ ਦੀ ਮਤ। ਇਹ ਵੈਸੇ ਜ਼ੁਬਾਨੀ ਵੀ ਯਾਦ ਹੈ ਲੋਕਾਂ ਨੂੰ ਬਹੁਤ। हाँ, मशहूर भी यही है। हाँ, ये मशहूर सुनी हुई है। हाँ, ਇੱਥੇ ਲਿਖਿਆ ਨਾ ਹੱਸ ਕੇ, ਵੈਸੇ ਉਹ ਪੜ੍ਹਦੇ ਨੇ ਹੱਸ ਹੱਸ ਲਾਉਂਦੀਆਂ ਯਾਰੀਆਂ, ਰੋ ਕੇ ਦਿੰਦੀਆਂ ਦਰਦ। ਅੱਛਾ, ਇਹਦੇ ਵਿੱਚ ਇੱਕ ਮਿਸਰਾ ਨਹੀਂ ਲਿਖਿਆ ਹੈ, ਉਹ ਇਹ ਹੈ ਹੱਥੀਂ ਯਾਰ ਕਹਾਉਂਦੀਆਂ, ਪੈਰ ਧੌਣ ਤੇ ਦੇ ਕੇ ਲੱਤ। ਉਹ ਸਹੀ। ਉਹ ਇਹਦੇ ਵਿੱਚ ਨਹੀਂ ਆਇਆ, ਲੇਕਿਨ ਇਹ ਹੈ ਕਿ ਉਹ ਆਮ ਜਿਹੜਾ ਮਸ਼ਹੂਰ ਹੈ ਨਾ, ਉਹਦੇ ਵਿੱਚ ਉਹ ਵੀ ਹੈਗਾ, ਹੱਥੀਂ ਯਾਰ ਕਹਾਉਂਦੀਆਂ, ਧੌਣ ਤੇ ਦੇ ਕੇ ਲੱਤ। ਇੱਥੇ ਸਰ ਜੀ ਸਾਡੇ ਕੋਲ ਇੱਕ ਹੋਰ ਲਾਈਨ ਹੈਗੀ, ਜਿਹੜਾ ਹੈਗਾ ਨਾ, ਰਾਜਾ ਝੂਰੇ ਰਾਜ ਨੂੰ, ਬੁੱਧ ਨੂੰ ਝੂਰੇ ਚੋਰ, ਗੋਰੀ ਝੂਰੇ ਰੂਪ ਨੂੰ, ਪੈਰਾਂ ਝੂਰੇ ਮੋਰ। ਆਹੋ, ਉਹ ਅੱਗੇ ਆਉਣਾ ਅਗਲੇ ਅੱਛਾ, ਰਾਜਾ ਝੂਰੇ ਰਾਜ ਨੂੰ ਤਾਂ ਸਮਝ ਆ ਗਈ, ਤੇ ਬੁੱਧ ਨੂੰ ਝੂਰੇ ਚੋਰ ਕੀ ਮਤਲਬ ਹੈ? ਕਿ ਚੋਰ ਕੋ ਅਕਲ ਨਹੀਂ ਹੁੰਦੀ, ਉਹ ਆਪਣੀ ਅਕਲ ਨੂੰ ਹੁੰਦਾ ਹੈ। नहीं, मैनू है समझ आती है कि बुद्ध है ना, ਜ਼ੁਬੈਰ ਕੀ ਕਹਿ ਰਹੇ ਹੋ? जेड़ा बुद्ध है ना, चोरी दा कोई डर नहीं है। अच्छा, बुद्ध ਨੂੰ, जेड़ा हाँ, बुद्ध ਨੂੰ चोरी दा कोई डर नहीं है, ਤੇ ਚੋਰ ਉਹਨੂੰ ਝੂਰਦਾ ਹੈ ਯਾਰ, ਇਹਨੂੰ ਤੇ ਚੋਰੀ ਦਾ ਡਰ ਨਹੀਂ, ਇਹਦੀ ਮੈਂ ਕੀ ਚੋਰੀ ਕਰਾਂ। ਅੱਛਾ ਅੱਛਾ, ਮੈਨੂੰ ਤੇ ਇਹੀ ਸਮਝ। ਅਗਰ ਤੇ ਬੁੱਧ ਨੂੰ ਚੋਰੀ ਦਾ ਡਰ ਨਹੀਂ ਹੈ, ਤੇ ਫੇਰ ਦਾ ਤੇ ਹਾਂ ਕਿ ਫੇਰ ਤੇ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਜਿਹੜਾ ਚੋਰ ਹੈ ਉਹਨੂੰ ਝੋਰਾ ਇਸ ਗੱਲ ਦਾ ਕਿ ਬੁੱਧ ਕਿਉਂ ਆਉਂਦਾ ਹੈ ਵਿੱਚ। ਜਾਂ ਬੁੱਧ ਜੀ ਅਸਲ ਇਹੀ ਬਣਦਾ ਹੈ। हाँ, बुद्ध ना नहीं का, बुद्ध नू जूरे चोर। जी। जूरन का की मतलब है पशेमानी, पछताना, पछतावा। ਕਿ ਮਤਲਬ ਇਹ ਹੈ ਕਿ ਮੈਂ ਬੁੱਧ ਨੂੰ ਚੋਰੀ ਨਹੀਂ ਕਰ ਸਕਿਆ। ਉਹਦੇ ਕੋਲ ਹੀ ਕੁਝ ਨਹੀਂ, ਉਹਨੇ ਸਭ ਕੁਝ ਤਿਆਗ ਦਿੱਤਾ। ਜਿਸ ਬੰਦੇ ਦੇ ਕੋਲ ਹੀ ਕੁਝ ਨਹੀਂ, ਯਾਨੀ ਕਿ ਜੇ somebody who has nothing, ਉਹਨੂੰ ਉਹਨੂੰ ਫਿਰ ਚੋਰ ਨੇ ਕੀ ਚੋਰੀ ਕਰਨੀ ਉਹਦੀ। ਹਾਂ, ਬੁੱਧੀਮਾਨ। ਅੱਗੇ ਚਲੋ। ਗੋਰੀ ਝੂਰੇ ਰੂਪ ਨੂੰ, ਪੈਰਾਂ ਝੂਰੇ ਮੋਰ। ਇਹ ਤੇ ਮਸ਼ਹੂਰ ਹੀ ਹੈ।
हाँ ठीक है, नहीं कोई पढ़िया तो मैं पढ़ दा। हाँ जी हाँ पढ़ जी दियो। पढ़ो। ਤੇ ਡਾਕਟਰ ਸਾਹਿਬ ਇੱਥੇ ਗੋਰੀ ਦਾ ਮਤਲਬ ਬਿਊਟੀਫੁਲ ਨਹੀਂ, ਗੋਰੀ ਦਾ ਮਤਲਬ ਹੈ ਵੂਮਨ। ਉਹ ਆਪਣੇ ਬਿਊਟੀ ਨੂੰ ਲੱਭ ਰਹੇ ਨੇ, ਲੱਭ ਰਹੀ ਹੈ। ਤੇ ਉਹ ਸੋਹਣੀ ਹੈ ਤੇ ਗੋਰੀ ਕਹਿਲਾ ਰਹੀ ਹੈ ਨਾ, लेकिन ਉਹਦਾ जुड़े क्यों ਕਲਰ गए ਚਿੱਟਾ ਹੀ चुनाव ਹੋਣਾ। लफ्ज? ਨਾ ਨਾ ਹਿੰਦੀ ਚ ਆਈ ਥਿੰਕ ਦੱਸਣਗੇ ਕਿ ਗੋਰੀ ਇਜ਼ ਅ ਵੂਮਨ ਆਲਸੋ। ਜ਼ਰੂਰੀ ਨਹੀਂ ਕਿ ਗੋਰੀ ਚਿੱਟੇ ਰੰਗ ਦੀ ਹੋਵੇ, ਗੋਰੀ ਇੱਕ ਔਰਤ ਨੂੰ ਵੀ ਗੋਰੀ ਕਹਿੰਦੇ ਆ। ਲੇਕਿਨ ਮੇਰਾ ਹਾਂ ਬਿਊਟੀਫੁਲ ਵੂਮਨ ਹੈ ਉਹ ਕਿ ਆਪਣੇ ਰੂਪ ਨੂੰ ਝੂਰਾ ਉਹਨੂੰ ਆਪਣੇ ਰੂਪ ਦਾ ਮਤਲਬ ਇਹ ਹੈ ਕਿ ਜਦੋਂ ਉਹਦੀ ਉਮਰ ਢਲ ਗਈ ਤੇ ਗੋਰੀ ਜਿਹੜੀ ਹੈ ਉਹ ਆਪਣੇ ਰੂਪ ਨੂੰ ਝੂਰਦੀ ਹੈ ਨਾ। हाँ, याद कर जवानी। ਇਹ ਮਤਲਬ ਹੈ ਇਹਦਾ। ਉਹ ਜੋ ਜੈਡ ਜੈਸੀ ਦੀ ਔਰਤ ਹੈ, ਵੈਸੇ ਤੇ ਉਹ ਕਹਿੰਦੇ ਨੇ ਇਹ ਮਸ਼ਹੂਰ ਹੈਗਾ ਕਿ 4 ਦਿਨ ਦੀ ਜਵਾਨੀ ਤੇ ਭੇਟ ਤੇ ਵੀ ਹੁੰਦੀ ਹੈ। ਜੀ ਸਰ ਜਿੱਦਾਂ ਲਿਖਿਆ ਹੋਇਆ ਨਾ ਸਰ, ਜੂਰਨੇ ਦਾ ਮਤਲਬ ਵਿਸ਼ ਹੈ, ਲਾਈਕ ਪੈਰਾਂ ਜੂਰੇ ਮੋਰ, ਤੇ ਯਾਨੀ ਕਿ ਜਿਹੜਾ ਮੋਰ ਹੈ ਉਹ ਵਿਸ਼ ਕਰਦਾ ਹੈ। ਮੋਰ ਜਿਹੜਾ ਹੈ, ਮੋਰ ਜਿਹੜਾ ਹੈ ਉਹ ਬਹੁਤ ਖੂਬਸੂਰਤ ਜਾਨਵਰ ਹੈ, ਉਤੋਂ ਰੰਗ ਬਰੰਗਾ ਹਰ ਤਰ੍ਹਾਂ ਦਾ ਹੈਗਾ, ਲੇਕਿਨ ਉਹਦੇ ਪੈਰ ਬਹੁਤ ਬਦਸੂਰਤ ਨੇ। ਜੀ ਯੂ ਰਾਈਟ, ਹੀ ਇਜ਼ ਵਿਸ਼ਿੰਗ ਫॉर ਇਟ। ਇਹ ਠੀਕ ਕਹਿ ਰਹੇ ਨੇ ਕਿ ਵੀ ਹੀ ਇਜ਼ ਵਿਸ਼ਿੰਗ ਫॉर ਇਟ, ਜਿੱਦਾਂ ਰਾਜ ਨੂੰ ਲੱਭਦਾ। ਹੀ ਇਜ਼ ਰਾਈਟ ਅਬਾਊਟ ਦੈਟ। ਇੱਕ ਹੋਰ ਗੱਲ ਸਰ ਜੀ, ਜਿੱਦਾਂ ਇਹ ਲਿਖਿਆ ਹੋਇਆ ਨਾ ਸਾਡੇ ਕੋਲ, ਜਿੱਦਾਂ ਦਾ ਲਿਖਿਆ ਆਂਦਾ ਉੱਥੇ ਜਿਹੜਾ ਤੁਕ ਬੰਦ ਖਤਮ ਹੋ ਜਾਂਦੀ, ਸਾਹਿਬਾਂ ਆਈ ਨਾ ਛੱਡ ਕੇ ਸਿਰਨਾ ਰਹੂ ਸਾਡੀ ਪੱਤ ਖਤਮ ਐਟ 8 ਐਂਡ ਦੈਨ 2 ਲਾਈਨਾਂ ਦਾ ਉਹ ਮੈਨੂੰ ਅੰਦਾਜ਼ਾ ਹੈਗਾ ਉਹ ਤੁਹਾਡੀਆਂ ਉਸ ਤਰ੍ਹਾਂ ਲਿਖਿਆ ਹੈ। ਹਾਂ, ਕਿਉਂਕਿ ਫਿਰ ਚੋਰ ਔਰ ਮੋਰ ਆ ਜਾਂਦਾ ਨਾ, ਫਿਰ ਦੈਨ ਬੈਲੈਂਸ ਇਜ਼ ਆਊਟ। ਰਾਜਾ ਚੂਰੇ ਰਾਜ ਚੂਰੇ ਚੋਰ ਗੋਰੀ। ਹਾਂ, ਉਹ ਮੇਰਾ ਖਿਆਲ ਹੈ ਕਿ ਇਹ ਇਹਨੇ ਟੈਂਪਲ ਨੇ ਕਿਉਂਕਿ ਸਿਰਫ ਜਿਹੜੀ ਰਿਕਾਰਡਿੰਗ ਕੀਤੀ ਉਹ ਕੀਤੀ ਆਪਣਾ ਗਾਉਣ ਵਾਲਿਆਂ ਕੋਲੋਂ, ਤੇ ਗਾਉਣ ਵਾਲੇ ਇੱਕ ਐਪੀਸੋਡ ਨੂੰ ਮੁਕਾ ਕੇ ਅਗਲਾ ਨਾਲ ਹੀ ਸ਼ੁਰੂ ਕਰ ਦਿੰਦੇ ਹੋਣਗੇ ਨਾ। ਨਾਲੇ ਮੁੰਸ਼ੀ ਲਿਖ ਰਹੇ ਨੇ ਨਾ, ਟੈਂਪਲ ਤੇ ਆਪ ਪੈਸੇ ਦਿੰਦਾ ਸੀ, ਲਿਖਦਾ ਤੇ ਮੁੰਸ਼ੀ ਸੀ। ਆਹੋ ਚਲੋ ਜੀ ਅੱਗੇ ਬੋਲੋ। ਅੱਛਾ, ਚੜਦੇ ਮਿਰਜ਼ੇ ਖਾਨ ਨੂੰ ਮਾਂ ਮੱਤ ਦਿੰਦੀ ਖੜੀ, ਸੱਪਾਂ ਸ਼ੇਰਾਂ ਦੀ ਦੋਸਤੀ ਨਾ ਕਰ ਭਾਈ ਅੜੀ, ਤੀਜਾ ਕੜਾਹੀ ਹੈ ਤੇਲ ਦੀ ਸਰ ਪਰ ਲਾਟ ਜਲੀ, ਮੂਸਾ ਭਜਿਆ ਮੌਤ ਤੂੰ ਉਸ ਦੇ ਅੱਗੇ ਮੌਤ ਖੜੀ, ਪਰਬਤ ਭੁਰ ਦੇ ਟੁਕੜੀ ਲੰਗਨ ਕਿਹੜੀ ਗਲੀ, ਰੋਂਦੀ ਬੀਬੀ ਫਾਤਮਾ ਸਿਰ ਤੇ ਬਾਂਹ ਖੜੀ, ਮੈਂ ਕੀ ਰੱਬਾ ਤੇਰਾ ਭੈੜਿਆ ਮੇਰੀ ਜੋੜੀ ਖਾਕ ਰਲੀ, ਅੱਜ ਦਾ ਵਾਰਾ ਬਚਾ ਲੈ। ਅੱਜ ਦਾ ਵਾਰ ਅੱਗੇ ਅਲਿਫ ਵੀ ਪਾਈਏ। ਅੱਜ ਦਾ ਵਾਰ ਬਚਾ। ਮੇਰੇ ਕੋਲ ਹੀ ਵਾਰਾ ਲਿਆ, ਕੀ ਗੱਲ ਹੈ ਬਸ ਦੋਵਾਂ ਦੀ। ਜੀ, ਅੱਜ ਦਾ ਵਾਰਾ ਬਚਾ ਲੈ ਬਲਕੇ ਸਿਆਲੀ ਜਾ ਵੜੀ, ਵਿਆਹ ਹੋਵੇ ਛੱਡ ਦੇਵਾਂ ਮੰਗ ਨਾ ਛੱਡੀ ਜਾ, ਜੇਕਰ ਮੰਗ ਮੈਂ ਛੱਡ ਦਿਆਂ ਲੱਗੇ ਖਰਾਂ ਨੂੰ ਲਾਜ, ਪਤ ਮਿਰਜ਼ਾ ਨੀਹੂ ਸਾਹਿਬਾਂ ਸਾਡੇ ਜੱਗ ਵਿੱਚ ਟੁਰਨੀ ਵਾਰ, ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਮੱਤ ਦਿੰਦੀ ਖੜੀ, ਯਾਰਾਂ ਚੋਰਾਂ ਵਿੱਚ ਬੈਠ ਕੇ ਗੱਲ ਨਾ ਕਰੀਏ ਖਰੀ। ਬਸ ਠੀਕ ਹੈ ਨਾ, ਤੁਸੀਂ ਬਹੁਤ ਅੱਛਾ ਪੜ੍ਹ ਦਿੱਤਾ। ਅੱਛਾ, ਇਹਦੇ ਵਿੱਚ ਹੁਣ ਗੋਰੀ ਤੱਕ ਅਸੀਂ ਆ ਗਏ ਸਾਂ, ਗੋਰੀ ਝੂਰੇ ਮੌਤ ਨੂੰ ਰੂਪ ਨੂੰ ਵਾਲੀ। ਅਗਲਾ ਤੇ ਸਾਫ ਵੀ ਹੈ, ਸੱਪਾ ਸ਼ੇਰਾਂ ਦੀ ਦੋਸਤੀ ਨਾ ਕਰ ਭਾਈ ਅੜੀ। ਇਹ ਜਿਹੜਾ ਤੂੰ ਕਰਨ ਜਾ ਰਿਹਾ ਹੈ ਤੇ ਸੱਪਾਂ ਸ਼ੇਰਾਂ ਦੀ ਦੋਸਤੀ ਹੈ। ਤੀਜਾ ਕੜਾਹੀ ਹੈ ਤੇਲ ਦੀ। ਜੇ ਕੋਈ ਤੀਜੀ ਮਿਸਾਲ ਲੈਣੀ ਹੈ ਤੇ ਉਹ ਇਹ ਹੈ ਕਿ ਕੜਾਹੀ ਤਪੀ ਹੈ, ਯਾਨੀ ਮਤਲਬ ਇਹ ਹੈ ਕਿ ਸੂਰਤ ਹਾਲ ਜਿਹੜੀ ਹੈ ਉਹ ਇੰਨੀ ਵੋਲਟਾਈਲ ਹੋ ਚੁੱਕੀ ਹੈ ਤੇ ਸਿਰ ਪਰ ਲਾਠ ਜਲੀ, ਮੂਸਾ ਡਰਿਆ ਮੌਤ ਤੋਂ ਉਸ ਦੇ ਅੱਗੇ ਮੌਤ ਖੜੀ। ਇਹ ਵੀ ਬੜਾ ਮਸ਼ਹੂਰ ਹੈਗਾ ਉਰਦੂ ਪੰਜਾਬੀ ਚ ਕਿ ਮੂਸਾ ਡਰਿਆ ਮੌਤ ਤੋਂ ਮੌਤ ਖਲੋਤੀ ਅੱਗੇ। ਬਹੁਤ ਮਸ਼ਹੂਰ ਹੈ। ਹਾਂ ਬਹੁਤ ਮਸ਼ਹੂਰ ਹੈ। ਪਰਬਤ ਭੁਰਦੇ ਟੁਕਰੀ,
यानी पर्वत ਜਿਹੜੇ ਨੇ ਜਿਹੜੇ ਪਹਾੜ ਨੇ ਉਹ ਟੁਕੜਿਆਂ ਵਿੱਚ ਬਦਲ ਜਾਂਦੇ ਨੇ। ਟੁੱਟ ਜਾਂਦੇ ਨੇ ਜੀ। ਲੰਘਣ ਕਿਹੜੀ ਗਲੀ, ਇੱਥੇ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਮਾਂ ਜਿਹੜੀ ਹੈ ਉਹ ਉਹਨੂੰ ਮਿਸਾਲਾਂ ਦੇ ਰਹੀ ਹੈ ਇਸ ਗੱਲ ਦੀਆਂ ਕਿ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਇੰਜ ਹੋ ਜਾਂਦੀਆਂ ਨੇ ਕਿ ਤੁਸੀਂ ਅੱਗੇ ਨਹੀਂ ਵੱਧ ਸਕਦੇ। ਜਿਵੇਂ ਉਹਨਾਂ ਨੂੰ ਵੀ ਜ਼ਵਾਲ ਆ ਜਾਂਦਾ, ਕਿਉਂਕਿ ਉਹ ਵੀ ਇਸ ਤਰ੍ਹਾਂ ਐਕਟ ਕਰ ਸਕਦੇ ਨੇ ਕਿ ਤੁਸੀਂ ਕੁਛ ਕਰ ਹੀ ਨਾ। ਜਿਵੇਂ ਹੈ ਨਾ ਕਿ ਬਈ ਮੂਸਾ ਡਰਿਆ ਮੌਤ ਤੋਂ, ਉਸਦੇ ਅੱਗੇ ਮੌਤ ਖੜੀ, ਮਤਲਬ ਮੂਸਾ ਮੌਤ ਤੋਂ ਬਚ ਨਹੀਂ ਸਕਦਾ। ਇਨਐਵਿਟੇਬਿਲਿਟੀ ਤੋਂ ਬਚ ਨਹੀਂ ਤੁਸੀਂ ਸਕਦੇ, ਇਨਐਵਿਟੇਬਿਲਿਟੀ ਤੋਂ ਨਹੀਂ ਬਚ ਸਕਦੇ। ਹਾਂ, ਤੇ ਪਰਬਤ ਭੁਰਦੇ ਟੁਕਰੀ, ਪਰਬਤ ਵੜਦੇ ਟੱਕਰੇ, ਮਤਲਬ ਕਿ ਤੁਸੀਂ ਪਰਬਤ ਤੇ ਜਾ ਕੇ ਵਿੱਚ ਵੱਜੋਗੇ ਤੇ ਤੁਹਾਨੂੰ ਟੱਕਰੂਗਾ। ਨਹੀਂ ਨਹੀਂ ਨਹੀਂ, ਸਾਡੇ ਤੇ ਲਿਖਿਆ ਸਾਡੇ ਤੇ ਲਿਖਿਆ ਵੜਦੇ ਪਰਬਤ ਵੜਦੇ ਟੱਕਰੇ। ਅੱਛਾ, ਨਹੀਂ, ਪਰਬਤ ਭੁਰਦੇ ਟੁਕਰੀ, ਯਾਨੀ ਪਰਬਤ ਜਿਹੜੇ ਟੁਕੜਿਆਂ 'ਚ ਭੁਰ ਜਾਂਦੇ ਨੇ। ਮਤਲਬ ਜਿਵੇਂ ਮੌਤ ਦੇ ਸਾਹਮਣੇ ਕੋਈ ਨਹੀਂ ਨਾ ਖਲੋ ਸਕਦਾ, ਇਸੇ ਤਰ੍ਹਾਂ ਜਿਹੜੇ ਪਰਬਤ ਨੇ, ਜਿਹੜੇ ਪਹਾੜ ਨੇ, ਉਹਨਾਂ ਨੂੰ ਟੁਕੜਿਆਂ ਵਿੱਚ ਭੋਰ ਦਿੰਦੀ ਹੈ ਸੂਰਤ ਹਾਲ। ਲੰਘਣ ਕਿਹੜੀ ਗਲੀ, ਤੇ ਲੰਘਣ ਦੀ ਕੋਈ ਰਾਹ ਵੀ ਨਹੀਂ ਰਹਿ ਜਾਂਦੀ ਬਾਕੀ। ਅੱਛਾ ਡਾਕਟਰ ਸਾਹਿਬ, ਇੱਥੇ ਮਾਂ ਜਿਹੜੀ ਹੈ ਉਹਦੇ ਹੰਕਾਰ ਨੂੰ, ਮਿਰਜ਼ੇਦੇ ਨੂੰ ਚੈਲੰਜ ਕਰ ਰਹੀ ਹੈ। ਮਾਂ ਜਿਹੜੀ ਹੈ, ਉਹ ਜਿਹੜੀ ਮਾਵਾਂ ਹੁੰਦੀਆਂ ਨੇ, ਉਹ ਵਿਚਾਰੀਆਂ ਦੀ ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡਾ ਪੁੱਤਰ ਮਰੇ ਨਾ, ਬਸ ਤਰਲੇ ਹੀ ਕਰਨ ਰਹੀ ਹੈਗੇ, ਤਰਲੇ ਹੀ ਕਰਨ ਰਹੀ ਉਹਦੇ, ਉਹ ਤੇ ਤਰਲੇ ਹੀ ਕਰ ਰਹੀ ਹੈ ਨਾ। ਮਤਲਬ ਇਹ ਤੇ ਰੋਂਦੀ ਬੀਬੀ ਫਾਤਮਾ ਸਿਰ ਤੇ ਬਾਂਹ ਖੜੀ। ਅੱਛਾ, ਇਹ ਹੁਣ ਪੀਲੂ, ਇਹ ਤੋਂ ਪਤਾ ਲੱਗਦਾ ਹੈ ਕਿ ਪੀਲੂ ਜਿਹੜਾ ਹੈ ਉਹ ਮੁਸਲਮਾਨ ਸ਼ਾਇਰ ਸੀਗਾ। ਜੇ ਉਹ ਆਪ ਮੁਸਲਮਾਨ ਸ਼ਾਇਰ ਨਹੀਂ ਸੀ ਹੈਗਾ ਤੇ ਫਿਰ ਜਿਹੜੇ ਗਾਉਣ ਵਾਲੇ ਸਨ ਉਹ ਮੁਸਲਮਾਨ ਸਨ, ਜਿਨ੍ਹਾਂ ਨੇ ਇਹਨੂੰ ਇੱਥੇ ਲਿਆਂਦਾ। ਰੋਂਦੀ ਬੀਬੀ ਫਾਤਮਾ, ਬੀਬੀ ਫਾਤਮਾ ਜਿਹੜੀ ਹੈ ਉਹ ਪ੍ਰੋਫਟ ਮੁਹੰਮਦ ਦੀ ਜਿਹੜੀ ਹੈ ਉਹ ਸਭ ਤੋਂ ਰਿਵਰਡ ਡਾਟਰ ਸੀ। ਕਰਬਲਾ ਦੀ ਲੜਾਈ ਦੀ ਗੱਲ ਹੈ। ਹਾਂਜੀ, ਤੇ ਹਜ਼ਰਤ ਅਲੀ ਜਿਹੜੇ ਨੇ ਉਹ ਉਹਨਾਂ ਦੇ ਹਸਬੈਂਡ ਸਨ, ਤੇ ਜਿਹੜੀ ਦੋ ਪੁੱਤਰ ਸਨ ਬੀਬੀ ਫਾਤਮਾ ਦੇ, ਇੱਕ ਦਾ ਨਾਂ ਹਸਨ ਸੀ ਤੇ ਇੱਕ ਦਾ ਨਾਂ ਹੁਸੈਨ ਸੀ। ਜਿਹੜੇ ਹਸਨ ਸਨ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀਗਾ, ਤੇ ਜਿਹੜੇ ਹੁਸੈਨ ਸਨ ਉਹਨਾਂ ਨੂੰ ਕਰਬਲਾ ਵਿੱਚ ਮਾਰਿਆ, ਉਹਨਾਂ ਨੂੰ ਕਰਬਲਾ ਵਿੱਚ ਮਾਰਤਾ ਗਿਆ ਸੀ। ਰੋਂਦੀ ਬੀਬੀ ਫਾਤਮਾ ਸਿਰ ਤੇ ਬਾਂਹ ਖੜੀ, ਮਤਲਬ ਜੇ ਮੈਂ ਇਹ ਤੈਨੂੰ ਰੋਕ ਰਹੀ ਹਾਂ ਤੇ ਮੈਂ ਕੋਈ ਐਸਾ ਕੰਮ ਤਾਂ ਨਹੀਂ ਕਰ ਰਹੀ ਜਿਹੜੀ ਪਹਿਲੇ ਨਹੀਂ ਹੋਇਆ। ਬੀਬੀ ਫਾਤਮਾ ਵਰਗੀਆਂ ਵੱਡੀਆਂ ਔਰਤਾਂ, ਰਸੂਲ ਦੀ ਧੀ ਵੀ ਸਿਰ ਤੇ ਬਾਂਹ ਰੱਖ ਕੇ ਖਲੋ ਕੇ ਰੋਂਦੀ ਸੀ ਕਿ ਮੇਰੀ ਜੋੜੀ ਜਿਹੜੀ ਹੈ ਉਹ ਖਾਕ ਵਿੱਚ ਮਿਲ ਗਈ ਹੈ। ਅੱਜ ਦਾ ਵਾਰਾ ਬਚਾਲ ਹੈ, ਭਲਕੇ ਸਿਆਲੀ ਜਾ, ਅੱਜ ਨਾ ਜਾ, ਕਿਉਂਕਿ ਅੱਜ ਤੇ ਚੱਦਰ ਵਿਆਹ ਕੇ ਉਹਨੂੰ ਲੈ ਜਾਣਗੇ ਨਾ, ਤੇ ਕੱਲ ਸਿਆਲੀ ਜਾ ਵੜੀ, ਤੇ ਕੱਲ ਜਿਹੜਾ ਉਹ ਤੂੰ ਬੇਸ਼ੱਕ ਸਿਆਲਾਂ ਦੇ ਪਹੁੰਚ ਜਾਵੀਂ, ਪਰ ਅੱਜ ਦਾ ਵਾਰਾ ਤੂੰ ਬਚਾ ਲੈ। ਡਾਕਟਰ ਸਾਡੇ ਇੱਥੇ ਥੋੜਾ ਲਿਖਿਆ ਹੈ ਕਿ ਰੋਂਦੀ ਬੀਬੀ ਫਾਤਿਮਾ ਕਰਕੇ ਬਾਂਹ ਖੜੀ, ਕਿ ਬਾਹਾਂ ਉੱਪਰ ਕਰ ਨਹੀਂ ਉਹ ਆਪਣਾ ਅਮਰਜੀਤ ਜੀ ਉਹ ਇੱਕ ਹੀ ਹੈ, ਇੱਕ ਹੀ ਚੀਜ਼ ਹੈ, ਇੱਕ ਹੀ ਚੀਜ਼ ਹੈ। ਬਾਹਾਂ ਖੜੀ ਕਰਕੇ ਰੋਣਾ ਜਾਂ ਬਾਂਹ ਸਿਰ ਤੇ ਰੱਖ ਕੇ ਰੋਣਾ ਇੱਕ ਹੀ ਚੀਜ਼ ਹੈ।
ठीक है। अगला किन्ने पढ़ना है? No, so does Mirza's mom know that something bad is going to happen? That's why she's telling him not to go as well. ਉਹਨੂੰ Is ਕਹਿ that ਰਹੀ ਹੈ ਨਾ ਕਿ ਬਈ ਮੈਂ ਤੈਨੂੰ ਉਹ ਮਿਸਾਲਾਂ ਦੇ ਰਹੀ ਹੈ ਕਿ ਤੂੰ ਵੇਖ ਕਿੰਨੀਆਂ ਕਿੰਨੀਆਂ ਐਸੀਆਂ ਚੀਜ਼ਾਂ ਜਿਹੜੀਆਂ ਕਿ ਜਿਨ੍ਹਾਂ ਦਾ ਹੋਣਾ ਮੁਮਕਿਨ ਨਹੀਂ ਲੱਗਦਾ, ਪੋਸੀਬਲ ਨਹੀਂ ਲੱਗਦਾ, ਠੀਕ, ਉਹ ਹੋ ਜਾਂਦੀਆਂ ਨੇ। ਤੇ ਤੂੰ ਕਾਹਦੀ ਚੀਜ਼ ਹੈ? ਤੈਨੂੰ 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 ਕੀ ਯਕੀਨ ਹੈ ਕਿ ਤੂੰ ਕਾਮਯਾਬ ਹੋ ਕੇ ਆ ਜਾਏਗਾ? मैं पढ़ना Obviously when you're going to abduct a woman, something is bad is going to happen, at the result of that. So that's why she knows he's going to abduct her, so ਉਹਨੂੰ ਪਤਾ ਹੈ ਕਿ something bad is going to happen to him. ਹਾਂਜੀ ਹਾਂਜੀ ਅਗਲਾ ਮੈਂ ਪੜਦਾ ਜੀ। ਕਿਉਂਕਿ ਉਹਦੀ ਬੈਕਗ੍ਰਾਉਂਡ ਇਹ ਨਾ ਕਿ ਮਿਰਜ਼ੇ ਨੂੰ ਮਾਣ ਬੜਾ ਹੈ ਨਾ ਆਪਣੇ ਆਪ ਤੇ ਜੀ। ਸਰ ਜੀ ਜਿਹੜੀ ਆ ਬੀਬੀ ਫਾਤਿਮਾ ਦੀ ਗੱਲ ਕਰਦੇ ਨੇ, ਉਹਦਾ ਇਹ ਵੀ ਤੇ ਸੋਚ ਸਕਦੇ ਆ ਨਾ ਕਿ ਕਿਤੇ ਮੈਨੂੰ ਵੀ ਉਹਦੇ ਵਾਂਗੂ ਰੋਣਾ ਨਾ ਪਵੇ ਤੈਨੂੰ, ਜਿੱਦਾਂ ਉਹ ਰੋਈ ਸੀ ਖੜੀ ਹੋ ਕੇ, ਤੇ ਮੈਨੂੰ ਵੀ ਨਾ ਰੋਣਾ ਰਹੀ ਹੈ ਨਾ। ਹਾਂਜੀ ਹਾਂਜੀ, ਕਹਿ ਤੇ ਉਹੀ ਰਹੀ ਹੈ ਕਿ ਜੇ ਤੂੰ ਚਲੇ ਜਾਏਗਾ ਤਾਂ ਮੈਂ ਵੀ ਉਵੇਂ ਹੀ ਰੋਵਾਂਗੀ ਜੀ। ਉਹਨੂੰ ਰਿਲੇਟ ਕਰ ਰਹੀ ਹੈ ਨਾ, ਰਿਲੇਟ ਕਰ ਰਹੀ ਹੈ ਨਾ। ਕਹਿ ਤੇ ਇਹੋ ਹੀ ਰਹੀ ਹੈ ਕਿ ਜੇ ਤੂੰ ਚਲੇ ਗਿਆ ਉਹੀ ਹਾਲ ਤੇ ਮੈਂ ਵੀ ਉਵੇਂ ਹੀ ਰੋਵਾਂਗੀ ਜਿਵੇਂ ਬੀਬੀ ਫਾਤਿਮਾ ਸਿਰ ਤੇ ਬਾਂਹ ਖੜੀ ਕਰਕੇ ਰੋਂਦੀ ਸੀ ਜੀ। ਅੱਛਾ ਚਲੋ ਜੀ ਅੱਗੇ। ਮੈਂ ਇੱਕ ਗੱਲ ਕਹਿ ਲਵਾਂ। हाँ जी, कौन हाँ करो जी, कौन है? ਪ੍ਰਭ ਜੀ ਨੇ। ਮੈਂ ਨਾ ਹਾਂਜੀ ਮੈਂ ਇਹ ਕਹਿੰਦੀ ਸੀ ਕਿ ਜਿਵੇਂ ਤੁਸੀਂ ਕਹਿੰਦੇ ਸੀਗੇ ਕਿ ਪਿੱਲੂ ਹੋ ਸਕਦਾ ਮੁਸਲਮਾਨ ਹੋਵੇ ਜਾਂ ਫਿਰ ਉਹ ਗਵਈਏ ਮੁਸਲਮਾਨ ਹੋਣਗੇ ਜਿਨ੍ਹਾਂ ਨੇ ਗਾਇਆ ਸੀਗਾ। ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਇੰਨੀ ਜਲਦੀ ਲੇਖਕ ਦੀ ਆਇਡੈਂਟੀਟੀ ਬਾਰੇ ਇਸ ਤਰ੍ਹਾਂ ਮਤਲਬ ਕੀ ਆਪਾਂ ਪਹੁੰਚ ਸਕਦੇ ਹਾਂ ਸਿਰਫ ਇਸ ਹਵਾਲੇ ਨਾਲ ਕਿ ਉਹਨਾਂ ਨੇ ਬੀਬੀ ਫਾਤਿਮਾ ਦਾ ਜ਼ਿਕਰ ਕੀਤਾ, ਕਿਉਂਕਿ ਉਸ ਟਾਈਮ ਇਸਲਾਮੀ ਟ੍ਰੈਡੀਸ਼ਨ ਦਾ ਵੈਸੇ ਹੀ ਭਾਰਤੀ ਜਾਂ ਪੰਜਾਬੀ ਸਾਹਿਤ ਤੇ ਇੰਨਾ ਪ੍ਰਭਾਵ ਸੀਗਾ ਕਿ ਆ ਜਾਂਦੀਆਂ ਸੀਗੀਆਂ ਚੀਜ਼ਾਂ, ਹਨਾ ਵੀ ਜ਼ਰੂਰੀ ਨਹੀਂ ਕਿ ਮੁਸਲਮਾਨ ਹੀ ਜਿਕਰ ਮਤਲਬ ਗੈਰ ਮੁਸਲਮਾਨ ਦੀ ਰਚਨਾ 'ਚ ਵੀ ਬੀਬੀ ਫਾਤਿਮਾ ਦਾ ਹਵਾਲਾ ਆ ਸਕਦਾ ਹੈ। ਕੀ ਮਤਲਬ ਐਵੇਂ ਵੀ ਹੋ ਸਕਦਾ ਹੈ? ਮੇਰਾ ਵੈਸੇ ਆਪਣਾ ਪਰਮਜੋਤ ਜੀ, ਮੇਰਾ ਆਪਣਾ ਜ਼ਾਤੀ ਖਿਆਲ ਇਹ ਹੈ ਕਿ ਅਗਰ ਉਹਨੇ ਇਸ ਤਰ੍ਹਾਂ ਦੀ ਟ੍ਰੈਜੇਡੀ ਦੀ ਮਿਸਾਲ ਦੇਣੀ ਹੁੰਦੀ ਤੇ ਜਿਹੜੀ ਇੰਡੀਅਨ ਹਿਸਟਰੀ ਹੈ ਜਾਂ ਮਾਈਥੋਲੋਜੀ ਹੈ ਉਹਦੇ ਵਿੱਚ ਲੱਖਾਂ ਮਿਸਾਲਾਂ ਹੈਗੀਆਂ ਨੇ ਐਸੀਆਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ। ਹੁਣੇ ਉਹ ਜਿੱਦਾਂ ਪ੍ਰਭ ਜੀ ਵੀ ਲੇਕਿਨ ਮੈਂ ਇਸ ਗੱਲ ਨੂੰ ਵੀ ਜਿਹੜਾ ਉਹ ਐਕਸਕਲੂਡ ਨਹੀਂ ਕਰਦਾ ਕਿ ਔਰ ਇਹ ਜਿਹੜੀ ਲਾਈਨ ਦੀ ਜਿਸ ਤਰ੍ਹਾਂ ਦੀ ਬਣਤਰ ਔਰ ਜਿਵੇਂ ਇਹ ਥੋੜੀ ਜਿਹੀ ਕੀ ਕਹਿਣਾ ਚਾਹੀਦਾ ਡਿਲੂਟਡ ਜਿਹੀ ਹੈ ਨਾ, ਇਹਦੇ ਤੋਂ ਮੈਨੂੰ ਇਹ ਵੀ ਲੱਗਦਾ ਹੈ ਕਿ ਇਹ ਹੋ ਸਕਦਾ ਗਾਉਣ ਵਾਲਿਆਂ ਨੇ ਆਪ ਹੀ ਰਲਾਈ ਹੋਵੇ। ਮੇਰਾ ਵੀ ਇਹੀ ਖਿਆਲ ਹੈ ਮਨਸੂਰ ਸਾਹਿਬ ਕਿ ਜਿਹੜੀ ਸਾਡੀ ਕਲਾਸਿਕਲ ਪੋਇਟਰੀ ਹੈ ਨਾ, ਉਹ ਇਹੋ ਜਿਹੀਆਂ ਲਾਈਨਾਂ ਸਾਡੇ ਪੋਇਟ ਲੈ ਕੇ ਨਹੀਂ ਆਉਂਦੇ। ਲੈ ਕੇ ਨਹੀਂ, ਹਾਂ ਬਿਲਕੁਲ ਨਹੀਂ ਲੈ ਕੇ ਆਉਂਦੇ। ਉਹ ਮਜ਼ਹਬ ਦਾ ਇਸ ਤਰ੍ਹਾਂ ਵਿੱਚ ਵਰਤੋਂ ਨਹੀਂ ਕਰਦੇ। ਇਹ ਜਿਹੜੇ ਗਾਉਣ ਵਾਲੇ ਨੇ ਨਾ, ਇਹ ਉਹਨੂੰ ਕਿਉਂਕਿ ਉਹਨਾਂ ਦੇ ਸਾਹਮਣੇ ਇੱਕ ਪਿੜ ਲੱਗਾ ਹੁੰਦਾ ਹੈ ਐਸੇ ਲੋਕਾਂ ਦਾ ਜਿਹੜੇ ਆਮ ਜਿਹੇ ਲੋਕ ਹੁੰਦੇ ਨੇ, ਤੇ ਉਹਨਾਂ ਨੂੰ ਪ੍ਰਭਾਵਿਤ ਕਰਨ ਲਈ ਉਹ ਇਸ ਤਰ੍ਹਾਂ ਦੇ ਮਿਸਰੇ ਜੋੜ ਲੈਂਦੇ ਨੇ, ਕਿਉਂਕਿ ਜਿਹੜੇ ਗਾਉਣ ਵਾਲੇ ਹੁੰਦੇ ਨੇ ਉਹਨਾਂ ਨੂੰ ਸ਼ਾਇਰੀ ਜੋੜਨੀ ਤੇ ਆਉਂਦੀ ਹੁੰਦੀ ਹੈ। ਚਲੋ ਜੀ ਅੱਗੇ ਚਲੋ। ਥੋੜਾ ਜੀ ਸਰ ਉਹ ਮੌਕੇ ਦੀ ਮੁਨਾਸਬਤ ਨਾਲ ਫਿਰ ਉਹਦੇ ਰਿਲੇਟ ਜੋ ਵੀ ਵਾਕਿਆ ਜੋੜ ਰਿਹਾ ਹੁੰਦਾ ਫਿਰ ਉਹਨੂੰ ਵਿੱਚ ਆਪਣੇ ਕੋਲੋਂ ਐਡ ਕਰ ਦਿੰਦੇ ਨੇ ਲੋਕਾਂ ਦੇ ਕਾਰਨ। ਹਾਂ ਦੇਖੋ ਨਾ, ਇਹ ਤੇ ਹੁਣ ਜਿਹੜੀ ਮਿਰਜ਼ਾ ਇਹ ਹੁਣ ਜਿਹੜੀ ਪੀਲੂ ਹੈ ਇਹ ਤੇ ਕਿਸੇ ਨੇ ਐਡ ਨਹੀਂ ਕੀਤੀ ਤੇ ਐਡਿਟ ਨਹੀਂ ਕੀਤੀ,
ਤੇ ਸਾਨੂੰ ਪਤਾ ਨਹੀਂ ਕੀ ਇਹਦੇ ਵਿੱਚ ਰਲਿਆ ਤੇ ਕੀ ਨਹੀਂ ਰਲਿਆ। ਤੇ ਜਿਹੜੀ ਐਡਿਟ ਹੋਈ ਹੈ ਯਾਨੀ ਕੰਪਲੀਟ ਹੁਣ ਤੱਕ ਉਹ ਹੀਰ ਹੋਈ ਹੈ ਐਡਿਟ, ਠੀਕ ਹੈ ਨਾ। ਤੇ ਉਹਦੇ ਵਿੱਚੋਂ ਤਾਂ ਕੋਈ 300 ਬੰਦ ਉਹਨਾਂ ਨੇ ਕੱਢਿਆ ਬਾਹਰ ਹੀਰ ਦੇ ਵਿੱਚੋਂ, ਜਿਹੜਾ ਬਾਕੀਆਂ ਨੇ ਰਲਾਇਆ ਸੀਗਾ। ਤੇ ਇਸ ਵਾਸਤੇ ਇਹ ਜਿਹੜੀ ਪੋਸੀਬਿਲਿਟੀ ਹੈ ਇਹਨੂੰ ਜ਼ਰੂਰ ਸਾਹਮਣੇ ਰੱਖਿਆ ਕਰੋ ਕਿ ਹੋ ਸਕਦਾ ਹੈ ਕਿ ਇਹ ਗਾਉਣ ਵਾਲੇ ਨੇ ਸ਼ਾਮਲ ਕੀਤਾ ਹੋਵੇ। ਆਮ ਤੌਰ ਤੇ ਇਸ ਤਰ੍ਹਾਂ ਦੀ ਸ਼ਾਇਰੀ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਹੁੰਦਾ ਨਹੀਂ ਹੈ। ਡਾਕਟਰ ਸਾਹਿਬ ਇੱਕ ਮੈਨੂੰ ਕੁਐਸਚਨ ਹੈ ਤੇ ਥੋੜਾ ਜਿਹਾ ਮੇਰੀ ਅਣਜਾਣਪੁਣਾ ਹੋ ਸਕਦਾ ਕਿ ਜਿਹੜੀ ਹੈਗੀ ਆ ਰੋਂਦੀ ਬੀਬੀ ਫਾਤਿਮਾ ਤੇ ਮਦਰ ਔਰ ਹੁਸੈਨ ਜਦੋਂ ਕਰਬਲਾ ਚ ਗਏ ਨੇ, ਕਿ ਹੁਸੈਨ ਦੀ ਵੀ ਐਸੀ ਸਟੋਰੀ ਸੀ ਕਿ ਉਹਨੂੰ ਬੀਬੀ ਫਾਤਿਮਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਹੀ ਨਹੀਂ ਬੀਬੀ ਫਾਤਿਮਾ ਦੇ ਬਹੁਤ ਪਹਿਲੇ ਮਰ ਚੁੱਕੀ ਸੀ। ਅੱਛਾ। ਬੀਬੀ ਫਾਤਿਮਾ ਦੇ ਬਹੁਤ ਪਹਿਲੇ ਮਰ ਚੁੱਕੀ ਸੀ। ਠੀਕ ਹੈ। 1400 ਸਾਲ ਪਹਿਲਾਂ ਉਹ ਤੇ ਬਹੁਤ ਪਹਿਲੇ ਮਰ ਚੁੱਕੀ ਸੀ। ਔਰ ਜਿਹੜੀ ਜ਼ਿਆਦਾ ਜ਼ਿਕਰ ਆਉਂਦਾ ਨਾ ਕਰਬਲਾ ਦੇ ਵਿੱਚ ਜਿਸ ਔਰਤ ਦਾ, ਅਗਰ ਕੋਈ ਹੁਸੈਨ ਦੇ ਨਾਲ ਰਿਲੇਟਡ ਕੋਈ ਜ਼ਿਕਰ ਹੁੰਦਾ ਹੈ ਕਿਸੇ ਔਰਤ ਦਾ ਤੇ ਉਹ ਹਜ਼ਰਤ ਜ਼ੈਨਬ ਦਾ ਹੁੰਦਾ ਹੈ। ਜ਼ੈਨਬ ਹੈ। ਹਾਂਜੀ, ਫਾਤਿਮਾ ਦਾ ਨਹੀਂ ਹੁੰਦਾ। ਠੀਕ ਹੈ। ਮੇਰੇ ਖਿਆਲ ਵਿੱਚ ਮੇਰੇ ਕੋਲ ਲਾਇਆ ਗਿਆ ਚਲੋ ਜੀ ਅੱਗੇ ਪੜੋ ਪੈਦਾ ਕਰਨ ਦੀ ਮੇਰੇ ਖਿਆਲ ਚ। ਸਰ ਜੀ ਅਗਲਾ ਬੰਦ ਪੜਿਆ ਹੋਇਆ ਮੈਂ, ਵਿਆਹ ਹੋਵੇ ਛੱਡ ਦੇਵਾਂ ਮੰਗ ਨਾ ਛੱਡੀ ਜਾ। ਹਾਂ ਚਲੋ ਪੜੋ। ਹੋ ਗਿਆ ਡਾਕਟਰ ਸਾਹਿਬ, ਪढ़ ਲਿਆ। ਅੱਛਾ ਦੁਬਾਰਾ ਪੜ੍ਹ ਦੇਣੀ। ਅੱਛਾ ਹਾਂ ਤੁਸੀਂ ਪੜ੍ਹ ਦਿੱਤਾ, ਇਹ ਪੜ੍ਹ ਦਿੱਤਾ। ਇਸ ਤੋਂ ਅਗਲਾ ਪੜੋ ਹੁਣ। ਅੱਜ ਦਾ ਵਾਰਾ ਮੈਂ ਪੜਾਂ? ਹਾਂਜੀ ਮੈਂ ਪੜ੍ਹ ਦਿੱਤਾ। ਅੱਜ ਦਾ ਵਾਰਾ ਬਚਾ ਲੈ, ਭਲਕੇ ਸਿਆਲੇ ਭਲਕੇ ਸਿਆਲੀ ਜਾ ਵੜੀ ਜੀ। ਅੱਗੋਂ ਮਿਰਜ਼ਾ ਬੋਲਿਆ ਦੇਵਾਂ ਸੱਚ ਸੁਣਾ, ਘਰ ਵੰਜਲ ਦੇ ਜੰਮਿਆ ਤੇ ਕੁਲ ਸਵਾਰ, ਸਭਿਆ ਸਾਹਿਬਾਂ ਸਿਆਲ ਕੇਕਰ ਦੇਵਾਂ ਜਵਾਬ, ਜਿਉਂਦਾ ਰਿਹਾ ਤਾਂ ਆ ਮਿਲਾਂ ਮਤ ਛੋੜਿਓ ਆਸ। ਦਿੱਤੇ ਕੁਲ ਘਰ ਵੰਜਲ ਦੇ ਜੰਮਿਆ, ਦਿੱਤੇ ਕੁਲ ਸਵਾਰ ਕਿ ਮੈਂ ਮੰਜ਼ਿਲ ਦੇ ਘਰ ਜੰਮਿਆ ਤੇ ਸਾਰੇ ਕੰਮ ਜਿਹੜੇ ਨੇ ਉਹ ਠੀਕ ਤਰੀਕੇ ਦੇ ਨਾਲ ਉਹ ਨਿਬੇੜ ਲਏ ਨੇ। ਹਾਂਜੀ ਡਾਕਟਰ ਸਾਹਿਬ ਇੱਕ ਮੈਂ ਪਿੱਛੇ ਜਾ ਕੇ ਥੋੜਾ ਜਿਹਾ ਕੁਐਸਚਨ ਤੁਹਾਨੂੰ ਪੁੱਛਣਾ ਸੀ ਕਿ ਵਿਆਹੀ ਹੋਵੇ ਤਾਂ ਛੱਡ ਦੇਵਾਂ ਮੰਗ ਨਾ ਛੱਡੀ ਜਾਏ। ਵਿਆਹੀ ਨੂੰ ਛੱਡਣਾ ਔਰ ਮੰਗ ਨੂੰ ਛੱਡ ਦੇਣਾ, ਇਹਦੇ ਵਿੱਚ ਡਿਫਰੈਂਸ ਉਹ ਕਾਫੀ ਸਮਝਦਾ। ਇਹਨੂੰ ਐਕਸਪਲੇਨ ਕਰੋ ਥੋੜਾ ਜਿਹਾ। ਉਹਦਾ ਹੰਕਾਰ ਇਹ ਹੈ ਕਿ ਜੇ ਤੇ ਉਹ ਮੇਰੀ ਬੀਵੀ ਹੁੰਦੀ, ਜੇ ਤੇ ਮੇਰੀ ਵਾਈਫ ਹੁੰਦੀ, ਹਾਂਜੀ, ਤੇ ਮੈਂ ਬੜੇ ਆਰਾਮ ਦੇ ਨਾਲ ਉਹਨੂੰ ਛੱਡ ਦਿੰਦਾ, ਤਲਾਕ ਦੇ ਦਿੰਦਾ, ਡਾਈਵੋਰਸ ਕਰ ਦਿੰਦਾ। ਲੇਕਿਨ ਜਿਹੜੀ ਮੰਗ ਹੈ, ਹਾਂਜੀ, ਲੇਕਿਨ ਜਿਹੜੀ ਮੰਗ ਹੈ ਜਿਹਦੇ ਨਾਲ ਅੰਗੇਜਮੈਂਟ ਹੋਈ ਹੈ ਉਹ ਨਹੀਂ ਛੱਡ ਸਕਦਾ। ਇਹਦੇ ਵਿੱਚ ਥੋੜਾ ਜਿਹਾ ਗੱਲ ਲੱਗੀ। ਨਹੀਂ ਗੱਲ ਸਮਝਿਓ ਕਿ ਨਹੀਂ। ਉਹਦੇ ਸ਼ਾਇਦ ਇੱਜ਼ਤ ਦਾ ਉਹ ਆ ਜਾਂਦਾ ਹੈ ਕਿ ਮੰਗ ਹੈ ਤੇ ਉਹ ਮੇਰੀ ਮੰਗ ਜੋ ਵੀ ਆ ਜਾਂਦਾ ਹੈ, ਲੇਕਿਨ ਉਹ ਗੱਲ ਉਹ ਇਹ ਕਹਿ ਰਿਹਾ ਕਿ ਜੇ ਤੇ ਉਹ ਵਿਆਹੀ ਹੁੰਦੀ, ਮੇਰੀ ਬੀਵੀ ਹੁੰਦੀ ਮੇਰੀ, ਤੇ ਮੈਂ ਛੱਡ ਦਿੰਦਾ। ਕੋਈ ਗੱਲ ਤੁਹਾਡੇ ਕਹਿਣ ਤੇ ਮੈਂ ਛੱਡ ਦਿੰਦਾ, ਪਰ ਮੈਂ ਮੰਗ ਨਹੀਂ ਛੱਡ ਸਕਦਾ। ਇਹ ਜਟਕੇ ਸਮਾਜ ਦੇ ਵਿੱਚ ਜਿਹੜੇ ਮੰਗ ਦਾ ਛੁੱਟ ਜਾਣਾ ਜਾਂ ਮੰਗ ਛੱਡ ਦੇਣਾ ਜਾਂ ਮੰਗ ਦਾ ਖੋਇਆ ਜਾਣਾ,
ਜਿਹੜਾ ਹੈ ਇਹ ਬਹੁਤ ਵੱਡਾ ਵਾਕਿਆ ਸਮਝਿਆ ਜਾਂਦਾ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਵਾਰਿਸ ਸ਼ਾਹ ਦੇ ਵਿੱਚ ਵੀ ਮੇਰਾ ਖਿਆਲ ਹੈ ਕਿ ਇਹਦਾ ਜ਼ਿਕਰ, ਇਸ ਗੱਲ ਦਾ ਜ਼ਿਕਰ ਹੋਇਆ ਹੈ ਮੰਗ ਦਾ, ਕਿ ਹਾਂ ਸਾਕ ਮਾੜਿਆਂ ਦੇ ਖੋ ਲੈਣ ਡਾਢੇ। ਜੀ ਸਰ। ਤੁਹਾਨੂੰ ਯਾਦ ਹੋਏਗਾ ਕਿ ਉਹ ਜਿਹੜੀ ਮਾੜੇ ਵਿਚਾਰੇ ਜੇ ਹਾਲਾਂ ਮੰਗੇ ਹੁੰਦੇ ਨੇ ਕਿਤੇ, ਤੇ ਉਹਨਾਂ ਦੇ ਜਿਹੜੇ ਤਗੜੇ ਨੇ ਉਹ ਖੋ ਲੈਂਦੇ ਨੇ। ਸਾਕ ਮਾੜਿਆਂ ਦੇ ਖੋ ਲੈਣ ਡਾਢੇ। ਹਾਂਜੀ, ਅੱਗੇ ਸ਼ੋਵਿਨਿਜ਼ਮ ਹੀ ਹੋਈ ਨਾ, ਜਿਹੜੀ ਕਿ ਐਕਸਟ੍ਰੀਮ ਡਿਗਰੀ ਤੇ ਮਤਲਬ ਮੰਗ ਨੂੰ ਛੱਡਣਾ ਔਰ ਵਿਆਹ ਨੂੰ ਛੱਡਣਾ, ਮੇਲ ਸ਼ੋਵਿਨਿਜ਼ਮ ਦੀ ਚੱਕਰੀ ਹੋਇਆ। ਅੱਗੋਂ ਮੈਂ ਹਜ਼ੂਰ ਸਾਹਿਬ ਉਹ ਆ ਰਿਹਾ ਖੂਹ ਦਾ ਜ਼ਿਕਰ, ਉਹ ਮੈਂ ਤੁਹਾਨੂੰ ਭੇਜਾਂਗਾ ਨਕਸ਼ਾ ਖੂਹ ਦਾ। ਮੇਰਾ ਹਾਂ ਇਹੋ ਹੀ ਮੈਂ ਸੋਚ ਰਿਹਾ ਸਾਂ ਕਿ ਇੱਥੇ ਅੱਜ ਇਹਨੂੰ ਬੰਦ ਕਰ ਦਈਏ, 1 ਘੰਟਾ ਹੋ ਗਿਆ, ਤੇ ਤੁਸੀਂ ਮੈਨੂੰ ਉਹ ਨਕਸ਼ਾ ਭੇਜੋ, ਤੇ ਫਿਰ ਅਗਲਾ ਅੱਗੋਂ। ਵੈਸੇ ਵੀ ਕਹਾਣੀ ਦਾ ਇੱਕ ਸਿਰਾ ਤੇ ਇੱਥੋਂ ਮੁੱਕ ਗਿਆ, ਹੁਣ ਤੇ ਮਿਰਜ਼ਾ ਸਿਆਲਾਂ ਨੂੰ ਤੁਰ ਪਿਆ। ਹੁਣ ਕਹਾਣੀ ਜਿਹੜੀ ਹੈ ਉਹਦਾ ਅਗਲਾ ਚੈਪਟਰ ਸ਼ੁਰੂ ਹੋ ਗਿਆ। ਤੇ ਇੱਕ ਇਹ ਵੀ ਗੱਲ ਹੈ, ਦੂਜੀ ਇਹ ਹੈ ਕਿ ਜਿਹੜਾ ਖੂਹ ਹੈ, ਖੂਹ ਦੇ ਜਿਹੜੇ ਮੁਖਤਲਿਫ ਪਾਰਟਸ ਨੇ ਉਹ ਮੈਨੂੰ ਨਹੀਂ ਪਤਾ ਹੈਗੇ। ਜ਼ੁਬੈਰ ਸਾਹਿਬ ਕੋਲ ਨਕਸ਼ਾ ਹੈਗਾ ਹੈ, ਤੇ ਇਹ ਭੇਜਣਗੇ ਤੇ ਉਹ ਅਸੀਂ ਸ਼ੇਅਰ ਕਰਾਂਗੇ। ਠੀਕ ਹੈ ਜੀ। ਮੈਂ ਆਪਣੇ ਯਾਸਮੀਨ ਜੀ, ਤੁਹਾਨੂੰ ਹੈ ਖੂਹ ਦਾ ਕੋਈ ਪਤਾ? ਨਾ ਪਤਾ ਖੂਹਾਂ ਦੇ? ਮੈਨੂੰ ਜਿਹੜੇ ਪਿੰਡਾਂ ਚ ਹੁੰਦੇ ਨੇ ਖੂਹ ਜਿਹੜੇ? ਹਾਂ, ਟਿੰਡਾਂ ਵਾਲੇ ਖੂਹ। ਹੁਣ ਟਿੰਡ ਵਾਲੇ ਜਦੋਂ ਦੇ ਅਸੀਂ ਜੰਮੇ ਆ ਉਦੋਂ ਦਾ ਟਿੰਡਾਂ ਵਾਲੇ ਖੂਹ ਉਂਝ ਹੀ ਬੰਦ ਹੋ ਗਏ ਨੇ, ਤੇ ਅਸੀਂ ਸਾਨੂੰ ਕਿੱਥੋਂ ਪਤਾ ਲੱਗਣਾ ਸੀ ਟਿੰਡਾਂ ਵਾਲੇ ਖੂਹ ਦਾ? ਸਰ ਜੀ, ਟਿੰਡਾਂ ਵਾਲਾ ਖੂਹ ਕੀ ਹੁੰਦਾ ਹੈ? ਖੂਹ ਤੇ ਖੂਹ ਹੁੰਦਾ ਹੈ। ਟਿੰਡਾਂ ਵਾਲਾ ਖੂਹ ਹੁੰਦਾ ਇਹ ਹੈ ਕਿ ਟਿੰਡ ਜਿਹੜੀ ਹੈ ਉਹ ਇੱਕ ਡੱਬਾ ਹੁੰਦਾ ਹੈ, ਤੇ ਉਹ ਡੱਬੇ ਜੋੜੇ ਹੁੰਦੇ ਨੇ ਇੱਕ ਦੂਜੇ ਦੇ ਨਾਲ ਹੇਠਾਂ ਉੱਤੇ, ਤੇ ਖੂਹ ਚੱਲਦਾ ਹੈ, ਤੇ ਉਹ ਡੱਬੇ ਉੱਤੇ ਆ ਕੇ ਵਾਰੋ ਵਾਰੀ ਪਾਣੀ ਸੁੱਟਦੇ ਨੇ ਉਹਦੇ ਚ। ਅੱਛਾ, ਠੀਕ ਫਿਲਮਾਂ 'ਚ ਵੇਖਿਆ ਪੁਰਾਣੀਆਂ। ਠੀਕ ਪੰਜਾਬੀ ਫਿਲਮਾਂ 'ਚ। ਠੀਕ ਹੈ। ਮੈਂ ਡਾਕਟਰ ਸਾਹਿਬ ਤੁਸੀਂ ਵਾਅਦਾ ਕਰ ਲਾਂਗੇ, ਜਿਹੜੇ ਟਿੰਡਾਂ ਵਾਲੇ ਖੂਹ ਹੁੰਦੇ ਸਨ ਉਹ ਇਰੀਗੇਸ਼ਨ ਵਾਸਤੇ ਇਸਤੇਮਾਲ ਹੁੰਦੇ ਸਨ, ਜਿਹੜੇ ਦੂਜੇ ਖੂਹ ਹੁੰਦੇ ਸਨ ਬਾਲਟੀਆਂ ਨਾਲ ਜਿੱਦਾਂ ਪਾਣੀ ਕੱਢਦੇ ਸਨ, ਉਹ ਪੀਣ ਵਾਸਤੇ ਜਾਂ ਨਹਾਉਣ ਵਾਸਤੇ ਇਸਤੇਮਾਲ ਹੁੰਦੇ ਸਨ। ਟਿੰਡਾਂ ਵਾਲਾ ਖੂਹ ਇਰੀਗੇਸ਼ਨ ਵਾਸਤੇ ਇਸਤੇਮਾਲ ਹੁੰਦਾ। ਜ਼ਾਹਰ ਗੱਲ ਹੈ ਮਤਲਬ, ਕਿਉਂਕਿ ਟਿੰਡਾਂ ਵਾਲਾ ਖੂਹ ਜਿਹੜਾ ਉਹ ਬੜਾ ਮਹਿੰਗਾ ਬਣਦਾ ਸੀ। ਫਿਰ ਉਹਨੂੰ ਟਿੰਡਾਂ ਵਾਲੇ ਖੂਹ ਨੂੰ ਚਲਾਉਣ ਲਈ ਐਨੀਮਲ ਚਾਹੀਦਾ ਸੀ ਤੁਹਾਨੂੰ, ਉਹ ਬੰਦੇ ਥੋੜੀ ਤੁਹਾਨੂੰ ਚਲਾਉਂਦੇ ਸਨ। ਸਾਰਾ ਦਿਨ ਘੁੰਮਦੇ ਰਹਿੰਦੇ ਸਨ ਪਾਣੀ ਕੱਢਣ ਸੀ ਬਾਹਰ। ਉਹ ਤੇ ਕੋਈ ਢੱਗਾ ਜਾਂ ਕੋਈ ਹੋਰ ਚੀਜ਼ ਜਿਹੜੀ ਆ ਉਹ, ਜਾਂ ਊਠ ਚਲਾਉਂਦੇ ਸਨ ਜਿਹੜੇ ਟਿੰਡਾਂ ਵਾਲੇ ਖੂਹ ਨੂੰ ਚਲਾਉਂਦੇ ਸਨ। ਤੇ ਮੇਰੇ ਖਿਆਲ ਅੱਜ ਇੰਨਾ ਕਾਫੀ ਹੋ ਗਿਆ, 1 ਘੰਟਾ ਵੈਸੇ ਵੀ ਹੋ ਗਿਆ। ਮੈਂ ਘੰਟੇ ਦੀ ਸਮਝਣਾ ਕਾਫੀ ਹੁੰਦੀ ਹੈ। ਹਾਂਜੀ, ਹੋ ਗਿਆ ਡਾਕਟਰ। ਤੇ ਤੁਸੀਂ ਆਪਣੇ ਨੂੰ ਰਿਕਾਰਡਿੰਗ ਕਲੋਜ਼ ਕਰ ਦਿਓ। ਜੀ ਡਾਕਟਰ, ਥੈਂਕ ਯੂ ਡਾਕਟਰ। ਤੇ ਛੁੱਟੀ ਕਰ ਲਈਏ।